ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਪ੍ਰਵੀਨ ਜੀ ਸ਼ੁਰੂ ਕਰਦੇ ਹਾਂ। ਕਰੁਣਾਨਿਧੀ ਨਹੀਂ ਰਹੇ ਅਤੇ ਕਿੱਦਾਂ ਦੇ ਇਸ ਟਾਈਮ ਉੱਥੇ ਹਾਲਾਤ ਆ, ਕਿਉਂਕਿ ਅਕਸਰ ਦੇਖਿਆ ਜਾਂਦਾ ਵੀ ਜਦੋਂ ਸਾਊਥ ਦੇ ਵਿੱਚ ਕੋਈ ਇੱਦਾਂ ਵੱਡਾ ਲੀਡਰ ਜਾਂਦਾ ਅਤੇ ਮਗਰੋਂ ਬਹੁਤ ਸਾਰੇ ਲੋਕ ਆਤਮਦਾਹ ਕਰੀ ਜਾਂਦੇ ਹੁੰਦੇ। ਹਾਂਜੀ ਬਿਲਕੁਲ, ਇਹ ਤੁਹਾਡੀ ਗੱਲ ਬਿਲਕੁਲ ਜਾਇਜ਼ ਆ, ਵਾਜਬ ਹੈ। ਇਹਨਾਂ ਦੀ ਮੌਤ ਤੋਂ ਬਾਅਦ ਵੀ ਇੱਕ ਵਿਵਾਦ ਪੈਦਾ ਹੋ ਗਿਆ, ਉਹ ਕਿਹੜਾ ਉਹਦੇ ਤੇ ਨਜ਼ਰ ਮਾਰਾਂਗੇ। ਪਰ ਉਸ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਕਿ ਕੀ ਕਾਰਨ ਹੈ ਕਿ ਕਰੁਣਾਨਿਧੀ ਜਿਹੜੇ ਆ ਉਹ ਅੱਜ ਹੈ ਤੋਂ ਕੀ ਹੋ ਗਏ ਆ। ਯੂਰੀਨਰੀ ਇਨਫੈਕਸ਼ਨ ਦੀ ਬਿਮਾਰੀ ਸੀਗੀ ਉਹਨਾਂ ਨੂੰ, ਤੇ ਕਵੇਰੀ ਹਸਪਤਾਲ ਦੇ ਵਿੱਚ ਸ਼ਾਮ ਨੂੰ ਉਹਨਾਂ ਨੇ 6:10 ਤੇ ਆਖਰੀ ਸਾਹ ਲਏ ਆ। ਔਰ ਪ੍ਰਧਾਨ ਮੰਤਰੀ ਮੋਦੀ ਸਮੇਤ ਬਹੁਤ ਸਾਰੀਆਂ ਜਿਹੜੀਆਂ ਸਿਆਸੀ ਹਸਤੀਆਂ ਉਹਨਾਂ ਨੇ ਉਹਨਾਂ ਦੀ ਮੌਤ ਤੇ ਦੁੱਖ ਜ਼ਾਹਰ ਕੀਤਾ। ਟਵੀਟ ਕਰ ਦਿੰਦੇ ਮੋਦੀ ਸਾਹਿਬ, ਤੁਹਾਨੂੰ ਪਤਾ ਹੀ ਇਹਨਾਂ ਦੀ ਆਦਤ ਦਾ, ਟਵੀਟ ਕੀਤਾ ਇਸ ਵਾਰੀ ਵੀ ਉਹਨਾਂ ਨੇ। 1957 ਦੇ ਵਿੱਚ ਕਰੁਣਾਨਿਧੀ ਜਿਹੜੇ ਪਹਿਲੀ ਵਾਰੀ ਵਿਧਾਨ ਸਭਾ ਪਹੁੰਚੇ ਸੀਗੇ, ਤੇ ਖਾਸ ਗੱਲ ਇਹ ਹੈ ਕਿ ਆਪਦੇ ਸਿਆਸੀ ਜੀਵਨ ਦੇ ਵਿੱਚ ਕਦੇ ਕੋਈ ਚੋਣ ਹੀ ਨਹੀਂ ਹਾਰੇ। ਉਹ ਕੋਈ ਬੰਦਾ ਇਸ ਗੱਲ ਦਾ ਯਕੀਨ ਕਰ ਸਕਦਾ ਵਾ ਕਿ ਕੋਈ ਬੰਦਾ ਹਾਰੇ ਹੀ ਨਾ ਜ਼ਿੰਦਗੀ ਦੇ ਵਿੱਚ, ਉਹ ਕਦੇ ਵੀ ਨਹੀਂ ਹਾਰੇ। 13 ਵਾਰ ਸੂਬੇ ਦੇ ਵਿਧਾਇਕ ਰਹੇ ਉਹ, ਸੂਬੇ ਤੋਂ ਵਿਧਾਇਕ ਰਹੇ, ਤੇ ਇੱਕ ਵਾਰੀ ਤਾਮਿਲਨਾਡੂ ਦੇ MLC ਵੀ ਰਹੇ ਉਹ। ਰਾਜਨੀਤੀ ਦੇ ਵਿੱਚ 61 ਸਾਲ ਰਹੇ ਉਹ, ਤੇ 61 ਸਾਲਾਂ ਦੇ ਦਰਮਿਆਨ 5 ਵਾਰ ਮੁੱਖ ਮੰਤਰੀ ਤਾਮਿਲਨਾਡੂ ਰਹੇ ਉਹ। 1924 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ, ਤੇ 1957 ਦੇ ਵਿੱਚ ਪਹਿਲੀ ਵਾਰ ਉਹ ਵਿਧਾਨ ਸਭਾ ਚੋਣਾਂ ਦੇ ਲਈ ਵਿਧਾਨ ਸਭਾ ਦੇ ਲਈ ਚੁਣੇ ਗਏ ਸਨ। ਸੋ ਰਾਜਨੀਤਿਕ ਜ਼ਿੰਦਗੀ ਬਾਰੇ ਤਾਂ ਪ੍ਰਾਪਤੀਆਂ ਕਾਫੀ ਨੇ, ਪਰ ਦੂਜੇ ਪਾਸੇ ਜੇਕਰ ਆਪਾਂ ਝਾਤ ਮਾਰਗੇ ਨਾ ਇਹਨਾਂ ਦੀ ਜ਼ਿੰਦਗੀ ਤੇ ਉਹ ਕਾਫੀ ਉਤਰਾਅ ਚੜਾਅ ਵਾਲੀ ਰਹੀ। ਫਿਲਮੀ ਲਾਈਨ ਤੋਂ ਆਏ ਸੀਗੇ, ਪਟਕਥਾ ਲਿਖਦੇ ਸੀ ਫਿਲਮਾਂ ਦੀ, ਔਰ ਹੌਲੀ ਹੌਲੀ ਸਿਆਸਤ ਦੇ ਵਿੱਚ ਰੁਚੀ ਆ ਗਈ। ਜਦੋਂ ਸਿਆਸਤ ਦੇ ਵਿੱਚ ਰੁਚੀ ਆ ਗਈ ਫਿਰ ਤੁਹਾਨੂੰ ਪਤਾ ਹੀ ਹੈ ਬੰਦਾ ਕਈ ਤਰ੍ਹਾਂ ਦੇ ਦਾਅ ਪੇਚ ਖੇਡਦਾ ਵਾ। 2 ਪਤਨੀਆਂ ਸੀ ਇਹਨਾਂ ਦੇ, 6 ਬੱਚੇ ਆ। MK ਸਟਾਲਿਨ ਜਿਹੜੇ ਇਹਨਾਂ ਦੇ ਮੁੰਡੇ ਆ, ਜਿਹੜੇ ਇਸ ਵੇਲੇ ਪ੍ਰੈਜ਼ੀਡੈਂਟ ਨੇ DMK ਦੇ, ਤੇ ਨਾਲ ਹੀ ਜਿਹੜੀ ਰਾਜ ਸਭਾ ਦੀ ਇੱਕ ਮੈਂਬਰ ਹੈ ਬੀਬੀ ਕਨੀਮੋਈ, ਉਹਨਾਂ ਦੀ ਧੀ ਹੈ ਇਹ, ਜਿਹੜੀ ਕਨੀਮੋਜੀ ਹੈ ਉਹ ਇਹਨਾਂ ਦੀ ਕੁੜੀ ਹੈ ਕਰੁਣਾਨਿਧੀ ਦੀ। ਲੰਬਾ ਜੀਵਨ ਹੈ, ਪਰ ਜਿਵੇਂ ਤੁਸੀਂ ਕਿਹਾ ਕਿ ਜਦੋਂ ਕੋਈ ਹਾਊਸ ਦੇ ਵਿੱਚੋਂ ਬੰਦਾ ਜਾਂਦਾ ਤੇ ਬੜਾ ਕੁਛ ਹੁੰਦਾ, ਬੜਾ ਕੁਛ ਸੁਣਨ ਨੂੰ ਮਿਲਦਾ। ਤਾਂ ਇਹਨਾਂ ਦੀ ਮੌਤ ਤੋਂ ਬਾਅਦ ਵੀ ਇੱਕ ਵਿਵਾਦ ਪੈਦਾ ਹੋ ਗਿਆ। ਉਹ ਇਹ ਹੈ ਕਿ ਜਿੱਥੇ ਉਹਨਾਂ ਨੂੰ ਦਫਨਾਇਆ ਜਾਣਾ ਉਹ ਜਿਹੜੀ ਜਗ੍ਹਾ ਵਾ ਉਹਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ, ਤੇ ਮਾਮਲਾ ਹਾਈਕੋਰਟ ਪਹੁੰਚ ਵੀ ਗਿਆ। ਮਸਲਾ ਇਹ ਹੈ ਕਿ ਜਿਹੜੇ ਇਹਨਾਂ ਦੇ ਮੁੰਡੇ ਨੇ, ਕਰੁਣਾਨਿਧੀ ਦਾ ਪਰਿਵਾਰ ਹੈ ਜਿੰਨਾ ਵੀ, ਤਾਂ ਉਹ ਕਹਿੰਦੇ ਕਿ ਅਸੀਂ ਇਹਨਾਂ ਨੂੰ ਦਫਨਾਉਣਾ ਵਾ ਮਰੀਨਾ ਬੀਚ ਤੇ ਸਾਨੂੰ ਜਗ੍ਹਾ ਦਿਓ। ਤਾਮਿਲਨਾਡੂ ਸਰਕਾਰ ਕਹਿੰਦੀ ਜੀ ਅਸੀਂ ਜਗ੍ਹਾ ਨਹੀਂ ਦੇ ਸਕਦੇ। ਸੋ ਹੁਣ ਇਸ ਕਦਮ ਤੋਂ ਹੀ ਜਗ੍ਹਾ ਲੈਣ ਨੂੰ ਜਿਹੜੀ ਖਿੱਚੋਤਾਣ ਹੈ, ਸਰਕਾਰ ਕਹਿੰਦੀ ਦੇ ਨਹੀਂ ਸਕਦੇ। MK ਸਟਾਲਿਨ ਕਹਿੰਦੇ ਆ ਕਿ ਜੀ ਅਸੀਂ ਲੈਣੀ ਹੈ ਜਗ੍ਹਾ ਮਰੀਨਾ ਬੀਚ ਤੇ। ਤਾਂ ਉਹਨੂੰ ਲੈ ਕੇ ਹੁਣ ਜਿਹੜਾ ਮਸਲਾ ਵਾ ਇਹ ਹਾਈਕੋਰਟ ਪਹੁੰਚ ਚੁੱਕਿਆ ਵਾ। ਸਰਕਾਰ ਨੇ ਬਿਆਨ ਵੀ ਜਾਰੀ ਕਰਤਾ, ਔਰ ਮਰੀਨਾ ਬੀਚ ਤੇ ਜਗ੍ਹਾ ਸਰਕਾਰ ਕਹਿੰਦੀ ਕਿ ਨਹੀਂ ਦਿੱਤੀ ਜਾ ਸਕਦੀ। ਕੁਝ ਕਾਨੂੰਨੀ ਚੁਣੌਤੀਆਂ ਨੇ, ਕਾਨੂੰਨੀ ਪ੍ਰਕਿਰਿਆਵਾਂ ਨੇ, ਉਹਨਾਂ ਦੇ ਚੱਲਦਾ ਇਹ ਜਿਹੜਾ ਵਾ ਜਗ੍ਹਾ ਉੱਥੋਂ ਨਹੀਂ ਦਿੱਤੀ ਜਾ ਸਕਦੀ। ਹੁਣ ਇੱਥੇ ਕਾਹਤੋਂ ਜਗ੍ਹਾ ਮੰਗਦੇ, ਇਹ ਸਵਾਲ ਸਾਰਿਆਂ ਦੇ ਮਨ ਦੇ ਵਿੱਚ ਪੈਦਾ ਹੋਊਗਾ। ਕਿਉਂਕਿ ਜਿਹੜੇ ਸਾਬਕਾ ਮੁੱਖ ਮੰਤਰੀ ਹੈ MG ਰਾਮਚੰਦਰਨ, ਤੇ ਉਹਨਾਂ ਦੇ ਬੇਹੱਦ ਕਰੀਬੀ ਰਹੇ ਆ ਜੈਲਲਿਤਾ, ਇਹਨਾਂ ਨੂੰ ਮਰੀਨਾ ਬੀਚ ਤੇ ਹੀ ਦਫਨ ਕੀਤਾ ਗਿਆ ਤੇ ਉੱਥੇ ਉਹਨਾਂ ਦੇ ਸਮਾਰਕ ਬਣਾਏ ਗਏ। ਪਰ ਦੱਸਦੇ ਆ ਵੀ ਇਹ ਦੋਨੇ ਰਾਜਨੀਤੀ ਦੇ ਵਿੱਚ ਕਰੁਣਾਨਿਧੀ ਦੇ ਕੱਟਰ ਵਿਰੋਧੀ ਸੀਗੇ। ਸੋ ਹੁਣ ਤੁਸੀਂ ਇਹ ਦੇਖ ਲਓ ਕਿ ਜ਼ਿੰਦਗੀ ਤਾਂ ਇੱਕ ਬੰਦੇ ਦੀ ਵਿਵਾਦਤ ਕਿਸੇ ਸਿਆਸਤਦਾਨ ਦੀ ਰਵੇ ਤਾਂ ਰਵੇ, ਪਰ ਜਦੋਂ ਉਹਦੀ ਮੌਤ ਹੁੰਦੀ ਹੈ ਤਾਂ ਉਦੋਂ ਮੇਰਾ ਖਿਆਲ ਹੈ ਕਿ ਸਿਆਸਤਾਂ ਜਾਂ ਕੋਈ ਹੋਰ ਜਿਹੜੇ ਮਸਲੇ ਉਹ ਛੱਡ ਦੇਣੇ ਚਾਹੀਦੇ ਆ। ਸ਼ਾਇਦ ਕੁਝ ਲੋਕਾਂ ਨੂੰ ਲੱਗੂਗਾ ਕਿ ਅਸੀਂ ਵੀ ਉਹਨਾਂ ਦੀ ਜਿਹੜੀ ਸਵਾਹ ਵਾ ਉਹ ਉਡਾ ਰਹੇ ਹਾਂ। ਅਸੀਂ ਸਵਾਹ ਨਹੀਂ ਉਡਾ ਰਹੇ, ਅਸੀਂ ਸਿਰਫ ਇਹ ਕਹਿ ਰਹੇ ਹਾਂ ਕਿ ਜਿਨ੍ਹਾਂ ਮੌਤ ਉਹਨਾਂ ਦੀ ਹੋ ਗਈ ਆ, ਪਰ ਮੌਤ ਤੋਂ ਬਾਅਦ ਵੀ ਵਿਵਾਦਾਂ ਨੇ ਜਾਂ ਪੰਗਿਆਂ ਨੇ ਜਾਂ ਆਪਾਂ ਕਹਿ ਲਈਏ ਕਿ ਕਾਨੂੰਨੀ ਪ੍ਰਕਿਰਿਆਵਾਂ ਨੇ ਉਹਨਾਂ ਦਾ ਖਹਿੜਾ ਨਹੀਂ ਛੱਡਿਆ। ਉਹਨਾਂ ਨੂੰ ਦਫਨਾਉਣ ਦੇ ਲਈ ਵੀ ਮਰੀਨਾ ਬੀਚ ਤੇ ਜਗ੍ਹਾ ਲੈਣ ਦੇ ਲਈ ਉਹਨਾਂ ਦਾ ਪਰਿਵਾਰ ਹੈ ਜਿਹੜਾ ਉਹ ਜੱਦੋਜਹਿਦ ਕਰ ਰਿਹਾ। ਜੀ ਇਹ ਜਿਹੜਾ ਦਫਨਾਉਣ ਵਾਲਾ ਇਹ ਮੈਨੂੰ ਵੀ ਸ਼ਾਇਦ ਭੁਲੇਖਾ ਸੀ ਤੇ ਕਈਆਂ ਨੂੰ ਹੋਰ ਹੋਊਗਾ, ਇਹ ਕਿਹੜੇ ਧਰਮ ਨੂੰ ਵੈਸੇ ਕਰਦੇ ਸੀਗੇ ਜੀ ਇਹ ਬਿਲੋਂਗ? ਦੇਖੋ ਈਸਾਈ ਮਤ ਦੇ ਨਾਲ ਇਹਨਾਂ ਦਾ ਜਿਹੜਾ ਨਾਮ ਆ ਉਹ ਜੋੜਿਆ ਜਾਂਦਾ ਵਾ, ਇਸ ਕਰਕੇ ਇਹਨਾਂ ਨੂੰ ਦਫਨਾਉਣ ਦੀ ਆ। ਔਰ ਦੂਜੀ ਜਿੱਥੇ ਤੱਕ ਗੱਲ ਆ ਨਾ ਕਿ ਲੋਕ ਕਹਿੰਦੇ ਹੋਣਗੇ ਕਿ ਯਾਰ ਮਰੀਨਾ ਬੀਚ ਕੀ ਹੈ ਜਾਂ ਕਿਉਂ ਦਫਨਾਉਣ ਨੂੰ ਆ, ਤਾਂ ਜਿਹੜੇ ਉੱਥੇ ਸਮਾਰਕ ਬਣਿਆ ਨਾ ਅਸਲ ਦੇ ਵਿੱਚ, ਜਿਹੜੇ ਉਹ ਮਰੀਨਾ ਬੀਚ ਤੇ ਜਿਹੜੇ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੇ ਨਾਲ ਦਬਾਏ ਗਏ ਨੇ ਉਹਨਾਂ ਦੇ ਸਮਾਰਕ ਬਣਿਆ, ਤੇ ਇਹਨਾਂ ਦੀ ਸਮਾਰਕ ਬਣਾਉਣ ਨੂੰ ਲੈ ਕੇ ਵੀ ਵਿਵਾਦ ਸ਼ੁਰੂ ਹੋ ਗਿਆ ਵਾ। ਜਿਹੜੇ ਕਰੁਣਾਨਿਧੀ ਦੇ ਸਮਰਥਕ ਆ ਉਹ ਕਹਿੰਦੇ ਜੇਕਰ ਦੂਜਿਆਂ ਦੇ ਬਣ ਸਕਦੇ ਤੇ ਇਹਨਾਂ ਦਾ ਵੀ ਬਣਨਾ ਚਾਹੀਦਾ ਵਾ। ਤੇ ਇਸ ਕਰਕੇ ਹੁਣ ਇਸੇ ਰਾਤ ਹੀ
ਰੌਚਕ ਗੱਲ ਤੁਹਾਨੂੰ ਮੈਂ ਦੱਸ ਦਿੰਦਾ, ਸ਼ਾयद ਇਹ ਕਿਸੇ ਨੇ ਹੋਰ ਅਪਡੇਟ ਇੰਨੀ ਨਹੀਂ ਦਿੱਤੀ ਹੋਣੀ। ਰੌਚਕ ਗੱਲ ਇਹ ਹੈ ਕਿ ਇਸੇ ਰਾਤ ਹੀ ਇਸ ਮਸਲੇ ਤੇ ਸੁਣਵਾਈ ਹੋਣੀ ਹੈ। ਮਤਲਬ ਕਿ ਕਰੁਣਾਨਿਧੀ ਦੀ ਜਿਹੜੀ ਮੌਤ ਆ ਉਹ ਵੀ ਕੋਈ ਘੱਟ ਵਿਵਾਦਤ ਨਹੀਂ, ਘੱਟ ਉਹਦੇ 'ਚ ਮੈਂ ਕਹਿ ਸਕਦਾ ਮੈਂ ਚੁਣੌਤੀਆਂ ਨਹੀਂ, ਘੱਟ ਉਹਦੇ 'ਚ ਇਹ ਨਹੀਂ ਹੈ ਕਿ ਉਹਦੇ 'ਚ ਖਬਰਾਂ ਮੁੱਕ ਗਏ ਆ ਜਾਂ ਕਿਵੇਂ ਖਬਰ ਸੀ। ਸਿਰਫ ਇੱਥੋਂ ਤੱਕ ਉਹਨਾਂ ਦੀ ਮੌਤ ਦੀ ਖਬਰ ਨਹੀਂ ਰਹੀ, ਹੁਣ ਖਬਰ ਜਿਹੜੀ ਆ ਉਹ ਕੋਰਟ ਤੱਕ ਵੀ ਪਹੁੰਚ ਗਈ ਆ। ਕੋਰਟ ਤੋਂ ਕੀ ਆਉਂਦਾ ਵਾ ਇਹ ਇੱਕ ਦੇਖਣ ਵਾਲੀ ਗੱਲ ਹੋਊਗੀ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪ੍ਰਵੀਨ ਜੀ, ਵੀ ਕਹਿੰਦੇ ਵਿਧਾਨ ਸਭਾ ਲੋਕ ਸਭਾ ਦੇ ਵਿੱਚ ਖਾਲਿਸਤਾਨ ਦਾ ਤੇ ਖਾਲਿਸਤਾਨੀਆਂ ਦਾ ਮੁੱਦਾ ਇੱਕ ਵਾਰੀ ਫੇਰ ਗਰਮਾਇਆ ਹੈ। ਹਾਂਜੀ ਬਿਲਕੁਲ, ਵਿਧਾਨ ਸਭਾ ਦੇ ਵਿੱਚ ਨਾ ਲੋਕ ਸਭਾ ਦੀ ਸੌਰੀ ਮੈਂ ਗੱਲ ਕਰਨ ਜਾ ਰਿਹਾ ਸੀਗਾ। ਲੋਕ ਸਭਾ ਦੇ ਵਿੱਚ ਤੁਹਾਨੂੰ ਪਤਾ ਵਾ ਵੀ ਬੇਰੁਜ਼ਗਾਰੀ ਦੀ ਗੱਲ ਹੋਵੇ ਨਾ ਹੋਵੇ, ਮਾਈਨੋਰਟੀਜ਼ ਦੇ ਇਸ਼ੂਜ਼ ਡਿਸਕਸ ਹੋਣ ਨਾ ਹੋਣ, ਪਰ ਕੁਛ ਕੁ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਲੋਕਾਂ ਦੇ ਨਾਲ ਦੋ ਫਿਰਕਿਆਂ ਦੇ ਜਜ਼ਬਾਤ ਭੜਕਦੇ ਹੋਣ ਜਾਂ ਜਿਹੜੀਆਂ ਹਿੰਦੂ ਮੁਸਲਿਮ ਮਤਲਬ ਧਰਮ ਰਿਲੇਟਡ ਗੱਲਾਂ ਹੋਣ ਤਾਂ ਉਹਨਾਂ ਤੇ ਜ਼ਿਆਦਾ ਡਿਸਕਸ਼ਨ ਹੋਣ ਲੱਗ ਪਈ ਆ। ਹੁਣ ਕੀ ਹੋਇਆ ਕਿ ਜਿਹੜੇ ਕੇਂਦਰੀ ਗ੍ਰਹਿ ਰਾਜ ਮੰਤਰੀ ਹੈ ਲੋਕ ਸਭਾ ਦੇ ਵਿੱਚ ਭਾਜਪਾ ਦੇ ਹੰਸਰਾਜ ਗੰਗਾਰਾਮ ਅਹੀਰ, ਉਹ ਕਹਿੰਦੇ ਵੀ ਜਿਹੜੇ ਕੁਛ ਵਿਦੇਸ਼ਾਂ ਦੇ ਵਿੱਚ ਖਾਲਿਸਤਾਨੀ ਰਹਿੰਦੇ ਆ ਨਾ ਬੰਦੇ, ਇਹ ਭਾਰਤੀ ਸਿਆਸੀ ਲੀਡਰਾਂ ਨੂੰ ਧਮਕੀ ਭਰੇ ਮੈਸੇਜ ਭੇਜਦੇ ਆ ਤੇ ਉਹਨਾਂ ਦੇ ਉੱਤੇ ਧਮਕੀ ਭਰੀਆਂ ਵੀਡੀਓਜ਼ ਵੀ ਪੋਸਟ ਕੀਤੀਆਂ ਜਾਂਦੀਆਂ। ਤੇ ਇਹ ਜਿਹੜਾ ਸਵਾਲ ਸੀਗਾ ਉਹ ਚੁੱਕਿਆ ਸੀ ਸੁਨੀਲ ਜਾਖੜ ਨੇ, ਉਹਨਾਂ ਦੇ ਸਵਾਲ ਦਾ ਲਿਖਤੀ ਜਵਾਬ ਦਿੱਤਾ ਸਰਕਾਰ ਨੇ ਲੋਕ ਸਭਾ ਦੇ ਵਿੱਚ, ਤੇ ਉਸੇ ਸਵਾਲ ਦੇ ਲਿਖਤੀ ਜਵਾਬ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ ਕਿ ਖਾਲਿਸਤਾਨੀ ਜਿਹੜੇ ਆ ਉਹ ਭਾਰਤੀ ਲੀਡਰਾਂ ਨੂੰ ਸਿਆਸੀ ਲੀਡਰਾਂ ਨੂੰ ਧਮਕੀ ਭਰੇ ਮੈਸੇਜ ਭੇਜਦੇ ਆ। ਤੇ ਉਹ ਕਹਿੰਦੇ ਕਿ ਭਾਰਤ ਸਰਕਾਰ ਜਿਹੜੀ ਹੈ ਉਹ ਇਹੋ ਜਿਹੀਆਂ ਗਤੀਵਿਧੀਆਂ ਤੋਂ ਨਾ ਤਾਂ ਡਰਦੀ ਹੈ ਤੇ ਇਹਨਾਂ ਦੇਸ਼ਾਂ ਦੀਆਂ ਜਿਹੜੀਆਂ ਸਰਕਾਰਾਂ ਉਹਨਾਂ ਦੇ ਨਾਲ ਲਗਾਤਾਰ ਰਾਬਤਾ ਬਣਾ ਰਹੀ ਹੈ। ਦੇਖੋ ਧਮਕੀ ਭਰੇ ਮੈਸੇਜ ਭੇਜਣਾ, ਵੀਡੀਓਜ਼ ਭੇਜਣਾ ਕਿਸੇ ਦੇ ਬਾਰੇ ਕਹਿਣਾ ਬਹੁਤ ਸੌਖਾ ਵਾ, ਪਰ ਇਹਨਾਂ ਗੱਲਾਂ ਨੂੰ ਸਥਾਪਿਤ ਕਰਨਾ ਬੜਾ ਔਖਾ ਵਾ। ਜੇਕਰ ਤੁਸੀਂ ਇੱਕ ਲੌਜੀਕਲੀ ਗੱਲ ਆਪਾਂ ਕਰੀਏ ਕਿ ਜੇਕਰ ਕਿਸੇ ਸਟੇਟ ਦੇ ਕਿਸੇ ਕੰਟਰੀ ਦੇ ਮੰਤਰੀਆਂ ਨੂੰ ਇਹੋ ਜਿਹੇ ਮੈਸੇਜ ਭੇਜੇ ਜਾ ਰਹੇ ਆ ਜਿਨ੍ਹਾਂ ਤੋਂ ਉਹਨਾਂ ਦੇ ਮੰਤਰੀਆਂ ਨੂੰ ਡਰ ਲੱਗਦਾ ਵਾ, ਤੇ ਕੀ ਉਹਨਾਂ ਦਾ ਜਿਹੜਾ ਸਾਈਬਰ ਸੈੱਲ ਆ ਜਾਂ ਉਹਨਾਂ ਦੇ ਜਿਹੜੀਆਂ ਹੋਰ ਖੂਫੀਆ ਜਾਂ ਸੁਰੱਖਿਆ ਏਜੰਸੀਆਂ ਵਾ ਕੀ ਉਹ ਡੂੰਘੀ ਨਹੀਂ ਸੁੱਤੀਆਂ ਪਈਆਂ ਵਾ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਮੈਸੇਜ ਕਿੱਥੋਂ ਆਉਂਦੇ ਆ ਜਾਂ ਕੌਣ ਭੇਜ ਰਿਹਾ ਵਾ ਜਾਂ ਇਹਨਾਂ ਨੂੰ ਕਿਉਂ ਆਉਂਦੇ ਆ, ਹੋਰ ਲੋਕਾਂ ਨੂੰ ਕਿਉਂ ਨਹੀਂ ਆਉਂਦੇ। ਸੋ ਮੇਰੇ ਖਿਆਲ ਦੇ ਨਾਲ ਇੱਕ ਉਹਨਾਂ ਮਸਲਿਆਂ ਬਾਰੇ ਡਿਸਕਸ ਕਰਨਾ ਜਿਨ੍ਹਾਂ ਦੇ ਮਸਲਿਆਂ ਤੋਂ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਹੋਵੇ ਜਾਂ ਜਿਨ੍ਹਾਂ ਮਸਲਿਆਂ ਤੋਂ ਸਰਕਾਰ ਨੂੰ ਕੋਈ ਜ਼ਿਆਦਾ ਮਗਜ਼ਪਾਈ ਨਾ ਕਰਨੀ ਪਵੇ, ਤਾਂ ਮੇਰਾ ਖਿਆਲ ਹੈ ਕਿ ਜਿੱਥੇ ਟਾਈਮ ਵੇਸਟਿੰਗ ਆ ਸੋਰਸਸ ਦੀ ਜਾਂ ਟਾਈਮ ਦੀ, ਤੇ ਉਹਦੇ ਨਾਲ ਇਹ ਵੀ ਆ ਵੀ ਜੇ ਸਰਕਾਰ ਨੂੰ ਇਹ ਸ਼ੱਕ ਹੈ ਵੀ ਇਹ ਖਾਲਿਸਤਾਨੀ ਮੈਸੇਜ ਭੇਜਿਆ ਤਾਂ ਬਕਾਇਦਾ ਨਾਂ ਦੱਸੇ ਜਾਣ ਕਿ ਕਿਹੜੇ ਕਿਹੜੇ ਮੰਤਰੀਆਂ ਨੂੰ ਕਦੋਂ ਕਦੋਂ ਮੈਸੇਜ ਆਏ ਆ, ਤੇ ਜੇ ਇਹ ਵੀ ਪਤਾ ਕੀਤਾ ਜਾਣਾ ਚਾਹੀਦਾ ਹੈ ਕਿ ਕਿੱਥੋਂ ਮੈਸੇਜ ਆ ਰਹੇ ਆ ਔਰ ਕੌਣ ਭੇਜਦਾ ਵਾ। ਨਹੀਂ ਤਾਂ ਐਵੇਂ ਇੱਕ ਹਊਆ ਬਣਾ ਕੇ ਗੱਲਾਂ ਨੂੰ ਪੇਸ਼ ਕਰਨ ਦਾ ਮੇਰਾ ਖਿਆਲ ਹੈ ਕਿ ਕੋਈ ਉਹਨਾਂ ਦਾ ਕੋਈ ਆਧਾਰ ਨਹੀਂ ਹੁੰਦਾ, ਬਿਨਾਂ ਕਿਸੇ ਗੱਲ ਤੋਂ ਬਿਨਾਂ ਕਿਸੇ ਤੱਥ ਤੋਂ ਕਿਸੇ ਐਲੀਗੇਸ਼ਨ ਲਾਉਣੇ। ਜੀ 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 ਅਗਲੀ ਜਿਹੜੀ ਗੱਲ ਕਰਦੇ ਆ ਕੇਜਰੀਵਾਲ ਦੇ ਥਾਪੜੇ ਮਗਰੋਂ ਖਹਿਰੇ ਧੜੇ ਤੇ ਵਰੇ ਭਗਵੰਤ ਮਾਨ। ਹਾਂਜੀ ਬਿਲਕੁਲ, ਹੁਣ ਤੱਕ ਤੁਸੀਂ ਦੇਖਿਆ ਵਾ ਵੀ ਸੁਖਪਾਲ ਖਹਿਰਾ ਲਗਾਤਾਰ ਸ਼ਾਰਟ ਤੇ ਸ਼ਾਰਟ ਸਿਕਸਰ ਤੇ ਸਿਕਸਰ ਮਾਰੀ ਤੁਰੇ ਆਉਂਦੇ ਸੀ, ਪਰ ਭਗਵੰਤ ਮਾਨ ਨੇ ਜਿਹੜੇ ਉਧਰੋਂ ਜਵਾਬੀ ਪਾਰੀ ਖੇਡੀ ਆ ਉਹ ਕਾਫੀ ਕਾਬਲੇ ਤਾਰੀਫ ਆ। ਹਾਲਾਂਕਿ ਜੇਕਰ ਭਗਵੰਤ ਮਾਨ ਦੀ ਸੋਸ਼ਲ ਮੀਡੀਆ ਟਾਈਮਲਾਈਨ ਤੇ ਚਲੇ ਜਾਈਏ ਤਾਂ ਜਿਹੜੇ ਕਮੈਂਟ ਨੇ ਉਹ ਬਹੁਤ ਹੋਰ ਵੀ ਇਸ਼ਾਰਾ ਕਰਦੇ ਨੇ, ਕਮੈਂਟ ਵੀ ਤੁਸੀਂ ਜ਼ਰੂਰ ਰੀਡ ਕਰ ਸਕਦੇ ਹੋ। ਹੁਣ ਉਹ ਕਹਿੰਦੇ ਆ ਕਿ ਜਿਹੜਾ ਖਹਿਰਾ ਸਾਹਿਬ ਨੇ ਇਹਨਾਂ ਨੇ ਜਦੋਂ ਇਹਨਾਂ ਨੂੰ ਵਿਰੋਧੀ ਧਿਰ ਦੇ ਉਹਦੇ ਤੋਂ ਹਟਾਇਆ ਗਿਆ ਤੇ ਇਦੋਂ ਮਗਰੋਂ ਹੀ ਖਹਿਰਾ ਨੇ ਪੰਜਾਬ ਤੇ ਦਿੱਲੀ ਦਾ ਮੁੱਦਾ ਬਣਾਇਆ। ਉਹ ਕਹਿੰਦਾ ਕਿ 26 ਜੁਲਾਈ ਤੱਕ ਆਮ ਆਦਮੀ ਪਾਰਟੀ ਸਾਰਾ ਕੁਝ ਠੀਕ ਸੀਗਾ, ਜਦੋਂ ਵਿਰੋਧੀ ਧਿਰ ਦੀ ਲੀਡਰ ਖੁਸ਼ੀ ਤਾਂ ਪੰਜਾਬ ਨੂੰ ਖੁਦ ਮੁਖਤਿਆਰੀ ਦੀ ਯਾਦ ਆ ਗਈ। ਠੀਕ ਹੈ, ਫਿਰ ਉਹ ਕਹਿੰਦੇ ਕਿ ਖਹਿਰਾ ਸਾਹਿਬ ਤਾਂ ਲੋਕ ਇਨਸਾਫ ਪਾਰਟੀ ਵਿੱਚ ਜਾਣ ਦੀ ਤਿਆਰੀ ਸੀਗੇ, ਕਹਿੰਦੇ ਖਹਿਰਾ ਮੌਕਾ ਪ੍ਰਸਤ ਹੈ ਤੇ ਪਾਰਟੀ ਨੂੰ ਤੋੜਨਾ ਚਾਹੁੰਦੇ, ਪਰ ਪਾਰਟੀ ਵੱਡੀ ਹੁੰਦੀ ਨਾ ਕਿ ਕੋਈ ਵਿਅਕਤੀ ਵਿਸ਼ੇਸ਼। ਤੇ ਨਾਲ ਹੀ ਉਹ ਕਹਿੰਦੇ ਕਿ ਜਿਹੜੀ ਬਠਿੰਡੇ ਇੱਕ ਭੀੜ ਹੋਈ ਸੀ ਨਾ ਉਹ ਤਾਂ ਅਕਾਲੀਆਂ ਤੇ ਕਾਂਗਰਸ ਨੇ ਕੀਤੀ ਸੀ, ਤੇ ਚੈਲੰਜ ਕੀਤਾ ਇਹਨਾਂ ਨੇ ਖਹਿਰਾ ਨੂੰ ਕਿ ਉਹਨਾਂ ਦੇ ਹਲਕੇ ਭਲੱਖ ਤੋਂ ਹੀ ਹਲਕਿਆਂ ਦੇ ਵਿੱਚ ਚੱਲਣਾ ਸ਼ੁਰੂ ਕਰ ਦੇਣ ਜੇਕਰ ਖਹਿਰਾ ਮੇਰੇ ਨਾਲ ਚੱਲਣ ਤਾਂ। ਤੇ ਨਾਲ ਹੀ ਉਹ ਕਹਿੰਦੇ ਕੰਵਰ ਸੰਧੂ ਤੇ ਵੀ ਉਹਨਾਂ ਨੇ ਵਾਰ ਕੀਤੇ ਆ ਕਿ ਕੰਵਰ ਸੰਧੂ ਜਿਹੜੇ ਆ ਉਹਨਾਂ ਨੇ ਖਰੜ ਤੋਂ ਹੀ ਚੋਣ ਲਾਉਣ ਦੀ ਜ਼ਿੱਦ ਕੀਤੀ ਸੀ। ਤੇ ਉਹ ਕਹਿੰਦੇ ਕਿ ਜਦੋਂ ਮੈਂ ਹਸਪਤਾਲ 'ਚ ਸੀ ਮੈਂ ਖਹਿਰਾ ਦੇ ਰਿਐਕਸ਼ਨ ਤੇ ਪੋਸਟ ਵੀ ਪਾਈ ਸੀ, ਮੇਰੀ ਬਿਮਾਰੀ ਦਾ ਮਜ਼ਾਕ ਬਣਾਤਾ, ਖਹਿਰਾ ਨਾਲ ਮੈਨੂੰ ਕੋਈ ਮਤਲਬ ਨਹੀਂ ਹੈ, ਪੰਜਾਬ ਕਿਸੇ ਇੱਕ ਬੰਦੇ ਦਾ ਨਹੀਂ ਹੈ, ਮਤਲਬ ਦੱਬ ਕੇ ਇੱਕ ਭੜਾਸ ਕੱਢੀ ਉਹਨਾਂ ਨੇ। ਔਰ ਨਾਲ ਹੀ ਇਹ ਹੈ ਕਿ ਮੀਤ ਹੇਅਰ ਵੀ ਬੋਲੇ ਆ, ਮੀਤ ਹੇਅਰ ਕਹਿੰਦੇ ਕਿ ਜੀ ਜਦੋਂ ਕੇਜਰੀਵਾਲ ਨੇ ਨਸ਼ੇ ਦੇ ਮਸਲੇ ਤੇ ਮਾਫੀ ਮੰਗੀ ਆ ਮਜੀਠੀਏ ਤੋਂ, ਤੇ ਖਹਿਰੇ ਤੇ ਸੰਧੂ ਨੂੰ ਤਾਂ ਪਹਿਲਾਂ ਪਤਾ ਸੀ। ਉਹ ਕਹਿੰਦੇ ਕਿ ਇੱਕ ਵਾਰੀ ਕੰਵਰ ਸੰਧੂ ਦਿੱਲੀ ਦੇ ਵਿੱਚ ਮੀਟਿੰਗ ਦੇ ਵਿੱਚ ਸੀਗੇ ਤੇ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਦਾ ਲੀਡਰ ਉਹਨਾਂ ਨੂੰ ਲਾ ਦਿਓ
ਤੇ ਖਹਿਰੇ ਨੂੰ ਆਪੇ ਸੰਭਾਲ ਲੈਣਗੇ। ਸੋ ਦੇਰ ਆਏ ਦਰੁਸਤ ਆਏ, ਬੜੀ ਢੁੱਕਦੀ ਹੈ ਗੱਲ ਇਹਨਾਂ ਤੇ ਕਿ ਬੜੀ ਸ਼ਾਤਰਾਨਾ ਢੰਗ ਦੇ ਨਾਲ, ਬੜੀ ਚਲਾਕੀ ਦੇ ਨਾਲ ਖਹਿਰੇ ਦੀ ਵੀ ਗੱਲ ਆਪਾਂ ਕਰਾਂਗੇ, ਬੜੀ ਚਲਾਕੀ ਦੇ ਨਾਲ ਇਹਨਾਂ ਨੇ ਪਾਰਟੀ ਨੂੰ ਡਿਫੈਂਡ ਕੀਤਾ ਵਾ। ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਇਹਨਾਂ ਨੂੰ ਭਗਵੰਤ ਮਾਨ ਸਾਹਿਬ ਨੂੰ ਲੱਗਦਾ ਹੈ ਕਿ ਖਹਿਰਾ ਜਿਹੜੇ ਹੈ ਉਹ ਲੋਕ ਇਨਸਾਫ ਪਾਰਟੀ ਦੇ ਵਿੱਚ ਜਾਣ ਦੀ ਤਿਆਰੀ ਹੈ ਤੇ ਖਹਿਰਾ ਮੌਕਾ ਪ੍ਰਾਪਤ ਹੈ ਜਾਂ ਉਹ ਪਾਰਟੀ ਨੂੰ ਤੋੜਨਾ ਚਾਹੁੰਦੇ ਆ, ਤੇ ਭਗਵੰਤ ਮਾਨ ਦੀ ਕਿਹੜਾ ਪਹਿਲੀ ਪਾਰਟੀ ਹੈ, ਮਾਨ ਸਾਹਿਬ ਵੀ ਤਾਂ ਪਹਿਲਾਂ ਲੋਕ ਭਲਾਈ ਪਾਰਟੀ PPP ਦੇ ਵਿੱਚ ਜਾ ਚੁੱਕੇ ਆ। ਤੇ ਜਿੰਨੀਆਂ ਕਿ ਖਹਿਰੇ ਨੇ ਪਾਰਟੀਆਂ ਬਦਲੀਆਂ ਉਨੀਆਂ ਕਿ ਮਾਨ ਸਾਹਿਬ ਖੁਦ ਬਦਲ ਚੁੱਕੇ ਆ। ਦੂਜੀ ਗੱਲ ਉਹ ਕਹਿੰਦੇ ਆ ਕਿ ਜੀ ਬਠਿੰਡਾ ਕਨਵੈਨਸ਼ਨ ਦੇ ਵਿੱਚ ਅਕਾਲੀ ਦਲ ਤੇ ਕਾਂਗਰਸੀ ਦੇ ਨਾਲ ਭੀੜ ਇਕੱਠੀ ਹੋਈ, ਚਲੋ ਇਹ ਮੰਨ ਲੈਂਦੇ ਆ, ਪਰ ਜਿਹੜਾ ਖਹਿਰਾ ਧੜਾ ਵਾ ਉਹ ਕਹਿੰਦਾ ਕਿ ਕੇਜਰੀਵਾਲ ਨੇ ਵਿਧਾਇਕਾਂ ਦੀ ਜਿਹੜੀ ਆ ਮੀਟਿੰਗ ਸੱਦੀ ਕਿ ਇਸ ਕਨਵੈਨਸ਼ਨ ਨੂੰ ਤੋੜਨ ਦਾ ਯਤਨ ਕੀਤਾ, ਪਰ ਜਿਹੜਾ ਭੀੜ ਆ ਉਹ ਲੀਡਰਾਂ ਦੀ ਬਜਾਏ ਲੋਕਾਂ ਦੀ ਭੀੜ ਸੀ, ਵਲੰਟੀਅਰਾਂ ਦੀ ਭੀੜ ਸੀ। ਹੁਣ ਇਹ ਕਹਿੰਦੇ ਕਿ ਜੀ ਖਹਿਰਾ ਜਿਹੜੇ ਆ ਉਹ ਪਾਰਟੀ ਨੂੰ ਤੋੜ ਰਹੇ ਆ, ਪਾਰਟੀ ਕਿਸੇ ਇੱਕ ਬੰਦੇ ਦੀ ਨਹੀਂ। ਦੇਖੋ ਖਹਿਰਾ ਦੇ ਜਿਹੜੇ ਸਵਾਲ ਨੇ ਉਹ ਥੋੜਾ ਜਿਹਾ ਧਿਆਨ ਮੰਗਦੇ ਆ। ਖਹਿਰਾ ਸਾਹਿਬ ਕਹਿੰਦੇ ਕਿ ਪੰਜਾਬ ਨੂੰ ਖੁਦ ਮੁਖਤਿਆਰੀ ਚਾਹੀਦੀ ਹੈ। ਕੰਵਰ ਸੰਧੂ ਇਹ ਗੱਲ ਬਕਾਇਦਾ ਮੀਡੀਆ 'ਚ ਕਹਿ ਚੁੱਕੇ ਆ ਕਿ ਜਦੋਂ ਪਾਣੀਆਂ ਦੀ ਗੱਲ ਆਈ ਸੀ ਤਾਂ ਕੇਜਰੀਵਾਲ ਨੇ ਕਿਹਾ ਸੀ ਕਿ ਅਸੀਂ ਹੋਰਨਾਂ ਰਾਜਾਂ ਦੇ ਵਿੱਚ ਚੋਣਾਂ ਲੜਨੀਆਂ, ਤੁਸੀਂ ਇਹ ਮਸਲਾ ਨਾ ਚੁੱਕੋ। ਤਾਂ ਮੇਰੇ ਖਿਆਲ ਦੇ ਨਾਲ ਇਸ ਮਸਲੇ ਤੇ ਕੇਜਰੀਵਾਲ ਤੋਂ ਜਵਾਬ ਮੰਗ ਲੈਣਾ ਚਾਹੀਦਾ ਵੀ ਤੁਸੀਂ ਦੱਸੋ। ਦੂਜੀ ਗੱਲ ਇਹ ਹੈ ਵੀ ਜਿਹੜੇ ਕੇਜਰੀਵਾਲ ਨੂੰ ਅੱਜ ਡਿਫੈਂਡ ਕਰ ਰਹੇ ਆ ਕਿ ਕੇਜਰੀਵਾਲ ਸਾਹਿਬ ਇਹ ਹੈ ਉਹ ਫਲਾਣਾ, ਕੇਜਰੀਵਾਲ ਸਾਹਿਬ ਇਹ ਦੱਸਣ ਗੱਲ ਕਿ ਬਈ ਜਦੋਂ ਉਹ ਚੋਣਾਂ ਤੋਂ ਪਹਿਲਾਂ ਪੰਜਾਬ ਆਉਂਦੇ ਸੀਗੇ ਤੇ ਉਦੋਂ ਉਹ ਸਾਰਿਆਂ ਦੇ ਘਰੇ ਜਾਂਦੇ ਸੀ, ਨਸ਼ੇ ਨਾਲ ਮਰੇ ਲੋਕਾਂ ਦੇ ਵੀ ਘਰੇ ਜਾਂਦੇ ਸੀ, ਖੁਦਕੁਸ਼ੀਆਂ ਦੇ ਜਿਹੜੇ ਪੀੜਤ ਪਰਿਵਾਰ ਆ ਕਿਸਾਨ ਉਹਨਾਂ ਦੇ ਘਰੇ ਵੀ ਜਾਂਦੇ ਸੀ। ਪਰ ਚੋਣਾਂ ਤੋਂ ਬਾਅਦ ਕੇਜਰੀਵਾਲ ਨੇ ਸਿੰਗਲ ਟਵੀਟ ਵੀ ਕੀਤਾ ਪੰਜਾਬ ਤੇ ਕਿ ਪੰਜਾਬ ਦੇ ਵਿੱਚ ਸਾਰਾ ਕੁਝ ਰੁਕ ਗਿਆ ਸੀ, ਕਿ ਨਸ਼ਾ ਰੁਕ ਗਿਆ ਸੀ। ਫਿਰ ਕਹਿੰਦੇ ਜੀ ਕੇਜਰੀਵਾਲ ਕਹਿੰਦਾ ਜੀ ਮੈਂ ਮਜੀਠੀਏ ਨੂੰ 1 ਮਹੀਨੇ ਦੇ ਅੰਦਰ ਕਰ ਦੂੰਗਾ ਤੇ ਪਾਰਟੀ ਸੱਤਾ ਦੇ ਵਿੱਚ ਆਈ ਨਹੀਂ ਤੇ ਮਜੀਠੀਏ ਤੋਂ ਚੰਦ ਦਿਨਾਂ ਦੇ ਵਿੱਚ ਇਹਨਾਂ ਨੇ ਮਾਫੀ ਮੰਗ ਲਈ। ਉਹ ਕਿਉਂ ਮੰਗੀ ਬਈ? ਜਿਹੜੇ ਇਹਨਾਂ ਨੇ ਪੋਸਟਰ ਲਗਵਾਏ ਸੀ ਕਿ ਮੈਂ 1 ਵਾਰ ਨਹੀਂ 1000 ਵਾਰ ਕਹੂੰਗਾ ਕਿ ਮਜੀਠੀਏ ਨਸ਼ੇ ਦਾ ਤਸਕਰ ਹੈ, ਉਹਨਾਂ ਨਾਲ ਲੋਕਾਂ ਨਾਲ ਜੋ ਬੀਤੀ ਉਹਨਾਂ ਦਾ ਕਦੇ ਇਹਨਾਂ ਨੇ ਹਾਲ ਚਾਲ ਪੁੱਛਿਆ ਵਾ। ਫਿਰ ਇਹ ਕਹਿੰਦੇ ਕਿ ਜੀ ਅਸੀਂ ਜਾਤ ਪਾਤ ਦੀ ਰਾਜਨੀਤੀ ਨਹੀਂ ਕਰਨੀ ਤੇ ਹੁਣ ਸਿਆਸੀ ਕਾਨਫਰੰਸਾਂ ਨਹੀਂ ਕਰਨੀਆਂ। ਹੁਣ ਫਿਰ ਕਹਿੰਦੇ ਕਿ ਰੱਖੜ ਪੁੰਨਿਆ ਦੀ ਸਿਆਸੀ ਕਾਨਫਰੰਸ ਕਰਨੀ ਹੈ। ਮਤਲਬ ਸਟੈਂਡ ਕਿਤੇ ਵੀ ਨਹੀਂ ਹੈਗਾ। ਜੇ ਖਹਿਰੇ ਤੇ ਐਲੀਗੇਸ਼ਨ ਲਾ ਰਹੇ ਆ ਇਹ, ਮੈਂ ਖਹਿਰੇ ਨੂੰ ਡਿਫੈਂਡ ਨਹੀਂ ਕਰ ਰਿਹਾ, ਖਹਿਰੇ ਤੇ ਵੀ ਸਵਾਲ ਖੜੇ ਕਰ ਸਕਦੇ ਆਪਾਂ ਕਿ ਉਹ ਪਹਿਲਾਂ ਕਿਉਂ ਨਹੀਂ ਬੋਲੇ ਜਦੋਂ ਟਿਕਟਾਂ ਜੋ ਕਹਿ ਰਹੇ ਖਹਿਰਾ ਸਾਹਿਬ ਕਹਿ ਰਹੇ ਆ ਕਿ ਟਿਕਟਾਂ ਵਿਕੀਆਂ ਨੇ, ਜਿਸਮਾਨੀ ਸ਼ੋਸ਼ਣ ਹੋਇਆ ਕੁੜੀਆਂ ਦਾ, ਤੇ ਉਦੋਂ ਬੋਲਣਾ ਸੀਗਾ। ਬਿਲਕੁਲ ਹੁਣ ਸੱਪ ਲੰਘੇ ਤੋਂ ਲੀਕ ਪਿੱਟ ਰਹੇ ਆ ਇਹ। ਸੋ ਕੁੱਲ ਮਿਲਾ ਕੇ ਨਾ ਤਾਂ ਮਾਨ ਸਾਹਿਬ ਜਿਹੜੇ ਆ ਉਹਨਾਂ ਨੂੰ ਇਹ ਕਿਹਾ ਜਾ ਸਕਦਾ ਕਿ ਹਾਂਜੀ ਮਾਨ ਸਾਹਿਬ ਤਾਂ ਬੜੇ ਬੀਬੇ ਨੇ ਜੀ, ਬੀਬੇ ਰਾਣੇ ਨੇ। ਮਾਨ ਸਾਹਿਬ ਤੇ ਐਲੀਗੇਸ਼ਨ ਲੱਗਦਾ ਵਾ ਕਿ ਛੋਟੇਪੁਰ ਜਸਟਿਸ ਗੁਰਪ੍ਰੀਤ ਘੁੱਗੀ ਤੇ ਡਾਕਟਰ ਦਲਜੀਤ ਉਹ ਚਲੋ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਇਹਨਾਂ ਨੂੰ ਜਦੋਂ ਕੱਢਿਆ ਗਿਆ ਤਾਂ ਮਾਨ ਸਾਹਿਬ ਨੇ ਚੂੰ ਤੱਕ ਨਹੀਂ ਕੀਤੀ। ਤੇ ਦੂਜੇ ਪਾਸੇ ਸੁਖਪਾਲ ਖਹਿਰਾ ਉਹ ਕਹਿੰਦਾ ਮੈਂ ਇਹ ਕਹਿੰਦਾ ਕਿ ਮੈਂ ਵਿਰੋਧੀ ਧਿਰ ਦੇ ਲੀਡਰ ਮਾਰੇ ਨੇ, ਉਹਦੇ ਨੇ ਸਾਰਾ ਕੁਛ ਕੀਤਾ ਵਾ। ਉਹ ਕਹਿੰਦਾ ਕਿ ਮੈਂ 1 ਵਾਰ ਕੀ 1000 ਵਾਰ ਮੈਂ ਹੁਣ ਜੇ ਮੈਨੂੰ ਬਣਾਉਣ ਵੀ ਤਾਂ ਮੈਂ ਬਣਦਾ ਹੀ ਨਹੀਂ। ਸੋ ਇੱਕ ਹਿਸਾਬ ਦੇ ਨਾਲ ਉਹ ਠੋਕਰ ਮਾਰਿਆ ਵਾ। ਸੋ ਕਹਿਣ ਤੋਂ ਭਾਵ ਹੈ ਕਿ ਨਾ ਤਾਂ ਸਵਾਲ ਕੰਵਰ ਸੰਧੂ ਨੂੰ ਕੀਤੇ ਜਾ ਸਕਦੇ ਆ, ਨਾ ਇਕੱਲੇ ਖਹਿਰੇ ਨੂੰ, ਕੇਜਰੀਵਾਲ ਨੂੰ, ਭਗਵੰਤ ਮਾਨ ਨੂੰ। ਸਵਾਲ ਇਹਨਾਂ ਸਾਰਿਆਂ ਨੂੰ ਹੁੰਦੇ ਆ ਕਿ ਜਦੋਂ ਦੂਜੇ ਤੇ ਪਈ ਉਦੋਂ ਦੜ ਵੱਟ ਲਈ, ਜਦੋਂ ਬੀਬੀਆਂ ਨੇ ਸ਼ੋਸ਼ਣ ਦੀ ਗੱਲ ਚੱਕੀ ਸੀ, ਲੋਕਾਂ ਨੇ ਟਿਕਟਾਂ ਵੇਚਣ ਦੇ ਇਲਜ਼ਾਮ ਲਾਏ ਸੀ, ਉਦੋਂ ਭਗਵੰਤ ਮਾਨ ਨਹੀਂ ਬੋਲੇ, ਨਾ ਖਹਿਰਾ ਬੋਲੇ। ਹੁਣ ਜਦੋਂ ਮਾੜੀ ਜੀ ਪਈ, ਹੁਣ ਜਦੋਂ ਭਗਵੰਤ ਮਾਨ ਤੇ ਵੀ ਐਲੀਗੇਸ਼ਨ ਲੱਗੇ ਕਿ ਜੀ ਇਹ ਦਿੱਲੀ ਦੇ ਮਗਰ ਲੱਗ ਗਿਆ, ਪੰਜਾਬ ਤੋਂ ਇਹ ਬੰਦਾ ਮੁਨਕਰ ਹੋ ਗਿਆ, ਕਿ ਉਦੋਂ ਭਗਵੰਤ ਮਾਨ ਸਾਹਿਬ ਦਾ ਦਰਦ ਵੀ ਬੜਾ ਝਲਕਿਆ। ਸੋ ਕਹਿਣ ਤੋਂ ਭਾਵ ਹੈ ਵੀ ਇਹ ਖੁਲਾਸੇ ਜਿਹੜੇ ਆ ਇਹ ਤੁਸੀਂ ਇਹ ਨਾ ਮੰਨੋ ਰਾਜ ਜੀ ਕਿ ਅੱਜ ਪ੍ਰੈਸ ਕਾਨਫਰੰਸ ਹੋ ਹਟੀ ਤੇ ਅੱਜ ਸਾਰਾ ਕੁਝ ਠੱਪ ਹੋ ਜਾਊਗਾ। ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਕਿ ਜਿਹੜੀਆਂ ਗੱਲਾਂ ਹੁਣ ਤੱਕ ਮੀਡੀਆ ਕਹਿੰਦਾ ਰਿਹਾ ਕਿ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ, ਆਹ ਚੀਜ਼ਾਂ ਬਾਰੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ, ਔਰ ਇਹਨਾਂ ਦੇ ਜਿਹੜੇ ਵੋਟਰ ਸੀਗੇ ਉਹ ਉਲਟਾ ਪੱਤਰਕਾਰਾਂ ਨੇ ਗੱਲ ਪੈ ਜਾਂਦੇ ਸੀ ਕਿ ਹਾਂ ਤੁਸੀਂ ਇਹ ਕਾਹਤੋਂ ਕਹੀ ਗੱਲ। ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਓ ਉਹ ਗੱਲਾਂ ਖੁਦ ਮੀਡੀਆ ਦੇ ਸਾਹਮਣੇ ਆਉਣੀਆਂ ਵਾ, ਔਰ ਕਿਸੇ ਨੇ ਨਹੀਂ ਲਿਆਉਣੀਆਂ। ਖਹਿਰਾ ਮਾਨ ਦੀਆਂ ਲਿਆਊਗਾ, ਮਾਨ ਖਹਿਰੇ ਦੀਆਂ ਲਿਆਊਗਾ ਜੀ। ਇਹ ਮਤਲਬ ਭੋਗ ਜਿਹੜਾ ਇਹਨਾਂ ਦੇ ਪੈਣ ਦੇ ਕਿਨਾਰੇ ਹੀ ਆ, ਇਹਨਾਂ ਦਾ ਹੁਣ ਪੱਕਾ ਹੀ ਸੰਕੇਤ ਆ ਉਹ ਮਿਲ ਰਹੇ ਨੇ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜੱਜਾਂ ਨੇ ਜਸਟਿਸ ਜੋਸਫ ਦੀ ਸੀਨੀਅਰਤਾ ਦਾ ਜਿਹੜਾ ਮੁੱਦਾ ਚੀਫ ਜਸਟਿਸ ਕੋਲ ਚੁੱਕਿਆ। ਦੇਖੋ ਸਾਡੀ ਜਿਹੜੀ ਜੁਡੀਸ਼ੀਅਰੀ ਹੈ ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ਦੇ ਵਿੱਚ, ਔਰ ਇਸ ਜੁਡੀਸ਼ੀਅਰੀ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਵੀ ਵਿਵਾਦਾਂ ਤੋਂ ਘੱਟ ਨਹੀਂ ਹੈ। ਮੈਂ 4 ਜੱਜਾਂ ਦੀ ਪ੍ਰੈਸ ਕਾਨਫਰੰਸ ਜਸਟਿਸ ਲੋਇਆ ਦੀ ਮੌਤ ਮਾਮਲੇ ਦੇ ਵਿੱਚ ਇਹਨਾਂ ਦੇ ਵਿੱਚ ਆਉਣਾ ਵਾ। ਅਸਲ ਦੇ ਵਿੱਚ ਤੁਸੀਂ ਇਹ ਸਾਰੇ ਸੋਚਦੇ ਹੋਵੋਗੇ ਕਿ ਇਹ ਸੀਨੀਅਰਤਾ ਦਾ ਮੁੱਦਾ ਕੀ ਹੈ, ਕਿਉਂ ਉੱਠਿਆ ਵਾ। ਜਿਹੜੇ KM ਜੋਸਫ ਨੇ
ਉਹਨਾਂ ਦੀ ਸੀਨੀਅਰਤਾ ਘਟਾ ਦਿੱਤੀ ਗਈ ਹੈ ਕੇਂਦਰ ਸਰਕਾਰ ਨੇ, ਕੋਲੀਜੀਅਮ ਨੇ। ਤਾਂ ਉਹ ਜਿਹੜੇ ਆ ਹੁਣ ਜਿਹੜੇ ਬਾਕੀ ਜੱਜ ਆ ਉਹਨਾਂ ਨੇ ਜਸਟਿਸ ਜਿਹੜੇ ਚੀਫ ਜਸਟਿਸ ਨੇ ਦੀਪਕ ਮਿਸ਼ਰਾ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਕੇਂਦਰ ਦੇ ਵੱਲੋਂ ਜਿਹੜੀ ਉਹਨਾਂ ਦੀ ਸੀਨੀਅਰਤਾ ਘਟਾਈ ਹੈ ਉਹਦੇ ਤੇ ਰੋਸ ਵੀ ਜ਼ਾਹਰ ਕੀਤਾ। ਹੁਣ ਜੋਸੇਫ ਨੇ ਜਿਹੜੇ ਇਹਨਾਂ ਨੇ 2 ਹੋਰ ਜੱਜਾਂ ਦੇ ਨਾਲ, ਮੇਰਾ ਖਿਆਲ ਹੈ ਕਨਫਰਮ ਹੈ ਮੈਨੂੰ, 2 ਹੋਰ ਜੱਜ ਨੇ ਇਹਨਾਂ ਦੇ ਨਾਲ, ਉਹਨਾਂ ਦੇ ਨਾਲ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ ਹੈ। ਤੇ ਮਸਲਾ ਕੀ ਹੈ ਅਸਲ ਦੇ ਵਿੱਚ? ਮਸਲਾ ਇਹ ਹੈ ਕਿ ਜਿਹੜੇ ਇਹਨਾਂ ਦੇ ਨਾਲ 2 ਹੋਰ ਜੱਜ ਨੇ ਸੀਨੀਅਰਤਾ ਦੇ, ਜਦੋਂ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਦੇ ਵਿੱਚ 3 ਜੱਜਾਂ ਦੀ ਨਿਯੁਕਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕੇਂਦਰ ਸਰਕਾਰ ਨੇ। ਇਹਦੇ ਵਿੱਚ ਕੀ ਹੋਇਆ ਕਿ ਜਸਟਿਸ KM ਜੋਸੇਫ ਨੂੰ ਸੀਨੀਅਰਤਾ ਦੀ ਸੂਚੀ ਦੇ ਵਿੱਚ 3ਜੇ ਨੰਬਰ ਤੇ ਰੱਖਿਆ ਗਿਆ ਤੇ ਨੋਟੀਫਿਕੇਸ਼ਨ ਦੇ ਵਿੱਚ ਮਦਰਾਸ ਹਾਈ ਕੋਰਟ ਦੀ ਚੀਫ ਜਸਟਿਸ ਹੈ ਇੰਦਰਾ ਬੈਨਰਜੀ, ਉਹਨਾਂ ਨੂੰ ਪਹਿਲੇ ਨੰਬਰ ਤੇ ਰੱਖ ਲਿਆ ਤੇ ਉੜੀਸਾ ਹਾਈ ਕੋਰਟ ਦੇ ਚੀਫ ਜਸਟਿਸ ਨੇ ਵਿਨੀਤ ਸਰਨ, ਉਹਨਾਂ ਨੂੰ ਦੂਜੇ ਨੰਬਰ ਤੇ ਰੱਖਿਆ ਗਿਆ। ਹੁਣ ਜਿਹੜੀ ਰਵਾਇਤ ਕੀ ਕਹਿੰਦੀ ਹੈ? ਰਵਾਇਤ ਇਹ ਰਹੀ ਹੈ ਕਿ ਜੱਜਾਂ ਦੀ ਸੀਨੀਅਰਤਾ ਜਿਹੜੀ ਆ ਸਰਕਾਰ ਵੱਲੋਂ ਅਧਿਸੂਚਿਤ ਕੀਤੇ ਗਏ ਨਾਵਾਂ ਦੇ ਮੁਤਾਬਕ ਹੀ ਤੈਅ ਕੀਤੀ ਜਾਂਦੀ ਹੈ। ਰਾਸ਼ਟਰਪਤੀ ਜਿਹੜੇ ਨੇ ਉਹ 3 ਜੱਜਾਂ ਦੀ ਨਿਯੁਕਤੀ ਸੰਬੰਧੀ ਜਿਹੜੇ ਆ ਦਸਤਖਤ ਉਹ 3 ਅਗਸਤ ਨੂੰ ਕਰ ਗਏ ਸੀਗੇ। ਸੋ ਹੁਣ ਜਿਹੜੇ ਇਹ ਜੋਸੇਫ ਨੇ ਇਹ ਉੱਤਰਾਖੰਡ ਹਾਈ ਕੋਰਟ ਦੇ ਚੀਫ ਜਸਟਿਸ ਨੇ ਤੇ ਉਸ ਬੈਂਚ ਦੇ ਮੁਖੀ ਸਨ ਜਿਨ੍ਹਾਂ ਨੇ 2016 ਦੇ ਵਿੱਚ ਸੂਬੇ ਦੇ ਵਿੱਚ ਲੱਗੇ ਰਾਸ਼ਟਰਪਤੀ ਰਾਜ ਨੂੰ ਹਟਾ ਦਿੱਤਾ ਤੇ ਉਦੋਂ ਉਹ ਸੂਬੇ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਤੇ ਕੋਲੀਜੀਅਮ ਨੇ ਇਸ ਸਾਲ 10 ਜਨਵਰੀ ਨੂੰ ਸੁਪਰੀਮ ਕੋਰਟ ਦੇ ਵਿੱਚ ਤਰੱਕੀ ਦੇ ਲਈ ਜਸਟਿਸ ਜੋਸੇਫ ਤੇ ਸੀਨੀਅਰ ਵਕੀਲ ਇੰਦੂ ਮਲਹੋਤਰਾ ਉਹਨਾਂ ਦੇ ਨਾਮ ਦੀ ਸਿਫਾਰਿਸ਼ ਕੀਤੀ ਸੀਗੀ। ਕੇਂਦਰ ਸਰਕਾਰ ਕੋਲੇ ਦੋਨੇ ਨਾਮ ਚਲੇ ਗਏ। ਕੇਂਦਰ ਸਰਕਾਰ ਨੇ ਜੋਸੇਫ ਦਾ ਨਾਮ ਵਿਚਾਰ ਦੇ ਲਈ ਵਾਪਸ ਭੇਜਤਾ ਤੇ ਇੰਦੂ ਮਲਹੋਤਰਾ ਦੀ ਨਿਯੁਕਤੀ ਨੂੰ ਹਰੀ ਝੰਡੀ ਦੇ ਦਿੱਤੀ। ਇੱਥੇ ਸਾਰਾ ਪੰਗਾ ਪੈ ਗਿਆ। ਹੁਣ ਕਹਿੰਦੇ ਕਿ ਇਹਨਾਂ ਦੀ ਜਿਹੜੀ ਆ ਸੀਨੀਅਰਤਾ ਵਾ ਉਹ ਘਟ ਗਈ ਆ। ਇਹ ਜਿਹੜੀਆਂ ਨਿਯੁਕਤੀਆਂ ਹੋਈਆਂ ਨੇ ਇਹਨਾਂ ਦੇ ਨਾਲ ਜਿਹੜਾ ਵਾ ਜੱਜਾਂ ਦੀ ਗਿਣਤੀ ਆ ਉਹ ਵੱਧ ਕੇ 25 ਹੋ ਗਈ ਆ। 6 ਅਸਾਮੀਆਂ ਹਾਲੇ ਵੀ ਖਾਲੀ ਆ। ਕੋਲੀਜੀਅਮ ਦੇ ਜਿਹੜਾ ਮਤਾ ਇੱਕ ਸ਼ਾਇਦ 10 ਜਨਵਰੀ ਨੂੰ ਇਹਨਾਂ ਨੇ ਪਾਇਆ ਸੀ, ਉਹ ਮਤਾ ਇਹ ਗੱਲ ਕਹਿੰਦਾ ਵਾ ਕਿ ਸੀਨੀਅਰਤਾ ਸੂਚੀ ਵਿੱਚ ਜਸਟਿਸ ਬੈਨਰਜੀ 4ਥੇ ਨੰਬਰ ਤੇ ਆ, ਜਸਟਿਸ ਸਰਨ 5ਵੇਂ ਨੰਬਰ ਤੇ ਆ। ਜਸਟਿਸ ਜੋਸੇਫ ਦੀ ਸੁਪਰੀਮ ਕੋਰਟ ਦੇ ਵਿੱਚ ਤਰੱਕੀ ਦੇ ਨਾਲ ਸਰਕਾਰ ਤੇ ਨਿਆਂਪਾਲਿਕਾ ਦੇ ਦਰਮਿਆਨ ਚੱਲ ਰਿਹਾ ਜਿਹੜਾ ਤਣਾਅ ਆ ਉਹ ਖਤਮ ਹੁੰਦਾ ਸੀਗਾ। ਪਰ ਹੁਣ ਜਿਹੜੀ ਇਹਨਾਂ ਦੀ ਸੀਨੀਅਰਤਾ ਘਟਾਈ ਗਈ ਹੈ, ਜਿਹੜੇ ਜੱਜ ਆਲਰੇਡੀ ਐਲੀਗੇਸ਼ਨ ਲਾ ਰਹੇ ਆ, ਤਾਂ ਉਹਨਾਂ ਤੋਂ ਜਿਹੜਾ ਆਪਾਂ ਕਹਿ ਲਈਏ ਕਿ ਇੱਕ ਵਾਰੀ ਜਿਹੜਾ ਪਾੜਾ ਵਾ ਉਹ ਫਿਰ ਵੱਧ ਸਕਦਾ ਜੱਜਾਂ ਦੇ ਦਰਮਿਆਨ। ਹਾਲਾਂਕਿ ਜਿਹੜੇ ਦੀਪਕ ਮਿਸ਼ਰਾ ਨੇ ਜਿਹੜੇ ਆਲਰੇਡੀ ਇੱਕ ਵਿਵਾਦਤ ਹਸਤੀ ਹੈ, ਉਹਨਾਂ ਨੇ ਮੁੱਦਾ ਸੁਲਝਾਉਣ ਦਾ ਦਾਅਵਾ ਕੀਤਾ ਪਰ ਅਸਲ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਵਿਚਲੀ ਜਿਹੜੀ ਜੁਡੀਸ਼ੀਅਰੀ ਹੈ ਜਾਂ ਇਹ ਵਿਵਾਦਾਂ ਦੇ ਵਿੱਚ ਕਿਉਂ ਹੈ? ਤੁਹਾਨੂੰ ਯਾਦ ਹੋਣਾ ਵਾ 4 ਜੱਜਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਉਹ ਦਿਨ ਇੰਡੀਅਨ ਜੁਡੀਸ਼ੀਅਰੀ ਦੇ ਵਿੱਚ ਯਾਦ ਰੱਖਿਆ ਜਾਊਗਾ। ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਚੀਫ ਜਸਟਿਸ ਆ ਇਹ ਰਵਾਇਤਾਂ ਦੇ ਮੁਤਾਬਕ ਨਹੀਂ ਚੱਲਦਾ, ਇਹ ਜਿਹੜਾ ਇੱਕ ਰੂਲ ਹੈ ਕਾਇਦਾ ਉਹਦੇ ਮੁਤਾਬਕ ਨਹੀਂ ਚੱਲਦਾ, ਇਹ ਮਨਮਾਨੀਆਂ ਕਰਦਾ ਵਾ। ਤੇ ਇਸੇ ਕਰਕੇ ਉਹਨਾਂ ਨੇ ਇਹ ਵੀ ਸ਼ਰਤਦਾਰ ਕੀਤਾ ਸੀ ਕਿ ਜਿਹੜਾ ਜਸਟਿਸ ਲੋਇਆ ਦਾ ਕੇਸ ਆ ਉਹ ਜਾਣਬੁੱਝ ਕੇ ਜੂਨੀਅਰ ਜੱਜਾਂ ਨੂੰ ਦਿੱਤਾ ਗਿਆ। ਤੇ ਲੋਇਆ ਦਾ ਕੇਸ ਕਿਉਂ ਦਿੱਤਾ ਗਿਆ? ਕਿਉਂਕਿ ਅਮਿਤ ਸ਼ਾਹ ਦੇ ਇੱਕ ਕੇਸ ਦੇ ਵਿੱਚ ਉਹਨੇ ਸੁਣਵਾਈ ਕਰਨੀ ਸੀ ਜਸਟਿਸ ਲੋਇਆ ਨੇ ਤੇ ਉਹਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਸੀਗੀ। ਤੇ ਇਸ ਕਰਕੇ ਸਾਰਾ ਜਿਹੜਾ ਵਾ ਜੁਡੀਸ਼ੀਅਰੀ ਦਾ ਸਿਸਟਮ ਆ ਇਹ ਇਸ ਆਲੇ ਦੁਆਲੇ ਘੁੰਮਦਾ ਰਿਹਾ ਵਾ ਕਿ ਲਗਾਤਾਰ ਕੇਂਦਰ ਸਰਕਾਰ ਤੇ ਕਿੰਤੂ ਹੁੰਦੇ ਰਹੇ। ਪਰ ਹੁਣ ਵੀ ਦੇਖੋ ਤੁਸੀਂ ਜਸਟਿਸ KM ਜੋਸੇਫ ਆ ਜਿਹੜੇ ਇਹਨਾਂ ਦੇ ਜਿਹੜੀ ਸੀਨੀਅਰਤਾ ਘਟਾਈ ਗਈ ਹੈ, ਇਹ ਵੀ ਮੁੱਦਾ ਮੈਨੂੰ ਲੱਗਦਾ ਕਿ ਸ਼ਾਇਦ ਉਹਦੀ ਛੇਤੀ ਖਤਮ ਨਹੀਂ ਹੋਊਗਾ ਜਿੱਦਾਂ ਛੇਤੀ ਸਰਕਾਰ ਸਮਝੇ ਕਿ ਇਹ ਖਤਮ ਹੋ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਜੁਡੀਸ਼ੀਅਰੀ ਦੇ ਵਿੱਚ ਕੁਝ ਹੋਰ ਨਵੇਂ ਖੁਲਾਸੇ ਤੇ ਤੱਥ ਵੀ ਸੁਣਨ ਨੂੰ ਮਿਲ ਸਕਦੇ ਆ। ਜੀ ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਡੋਪ ਟੈਸਟਾਂ ਦੀ ਮੋਟੀ ਕਮਾਈ ਨੇ ਖਜ਼ਾਨਾ ਕੀਤਾ ਟੱਲੀ। ਹਾਂਜੀ ਬਿਲਕੁਲ। ਡੋਪ ਹੁਣ ਲੋਕ ਕਹਿੰਦੇ ਹੋਣਗੇ ਕਿ ਡੋਪ ਟੈਸਟ ਕਿੱਧਰ ਕਮਾਈ ਵਾਲੀ ਗੱਲ, ਇਹ ਕੀ ਸਿਸਟਮ ਹੈ? ਅਸਲ ਦੇ ਵਿੱਚ ਕੀ ਹੋਇਆ ਕਿ ਜਿਹੜਾ ਪੰਜਾਬ ਵਿੱਚ ਡੋਪ ਟੈਸਟ ਕਿੱਟਾਂ ਦੀ ਖਰੀਦ ਸੀ ਨਾ ਉਹਦੇ ਚ ਘਾੜਾ ਮਾਲਾ ਹੋ ਗਿਆ ਤੇ ਗ੍ਰਹਿ ਮੰਤਰਾਲੇ ਨੇ ਪਹਿਲਾਂ ਹੀ ਕਿਹਾ ਵਾ ਕਿ ਜਿਹੜੇ ਬੰਦੇ ਨੇ ਲਾਇਸੈਂਸ ਲੈਣਾ ਵਾ ਤੇ ਉਹ ਡੋਪ ਟੈਸਟ ਉਹਨੂੰ ਲਾਜ਼ਮੀ ਹੈ। ਤੇ ਸਿਹਤ ਮਹਿਕਮੇ ਨੂੰ ਪੰਜਾਬ ਸਰਕਾਰ ਦਾ ਇਹ ਫੈਸਲਾ ਬੜਾ ਰਾਸ ਆ ਤੇ ਇਹਨੇ ਸਰਕਾਰੀ ਖਜ਼ਾਨੇ ਨੂੰ ਡੋਪ ਟੈਸਟਾਂ ਨੇ ਟੱਲੀ ਕਰਤਾ ਤੇ ਜਿਹੜੇ ਡੋਪ ਟੈਸਟ ਅਸਲਾ ਦੇ ਸ਼ੌਕੀਨ ਨੇ ਉਹਨਾਂ ਦੀ ਜੇਬ ਨੂੰ ਡੰਗ ਮਾਰਿਆ। ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੀ ਖਰੀਦ ਕੀਤੀ ਜਾਂਦੀ ਨਾ ਡੋਪ ਟੈਸਟ ਦੀ ਕਿੱਟ, ਉਹਦਾ ਰੇਟ ਹਰ ਸ਼ਹਿਰ ਦੇ ਵਿੱਚ ਵੱਖਰਾ ਵਾ। ਇਸ ਕਰਕੇ ਮਾਮਲਾ ਸ਼ੱਕੀ ਆ। ਸਿਹਤ ਵਿਭਾਗ ਨੇ 17 ਅਪ੍ਰੈਲ 2018 ਨੂੰ ਡੋਪ ਟੈਸਟ ਅਤੇ ਮੈਡੀਕਲ ਟੈਸਟਾਂ ਦੀ ਫੀਸ 1500 ਰੁਪਏ ਕੀਤੀ ਸੀਗੀ, ਜਿਹੜੀ ਕਿ ਪਹਿਲਾਂ 750 ਸੀਗੀ। ਹੁਣ ਤੁਸੀਂ ਕਹਿੰਦੇ ਹੋਵੋਗੇ ਕਿ ਯਾਰ ਫੀਸ ਡਬਲ ਹੋਈ ਹੈ, ਘਾੜਾ ਮਾਲਾ ਕਿੱਥੇ ਹੈ? ਜਿਹੜੇ RTI ਦੇ ਵੇਰਵੇ ਆ ਇਹ ਕਹਿੰਦੇ ਆ ਕਿ ਜਿਹੜਾ ਸਿਵਲ ਹਸਪਤਾਲ ਮੁਕਤਸਰ ਸਾਹਿਬ ਦਾ
ਉਹਨੇ ਅਸਲਾ ਲਾਇਸੈਂਸਾਂ ਦੇ ਜਦੋਂ ਡੋਪ ਟੈਸਟ ਕੀਤੇ ਤਾਂ ਇਹਨਾਂ ਦੇ ਰੂਪ ਦੇ ਵਿੱਚ 13 ਲੱਖ ਰੁਪਇਆ ਇਕੱਠਾ ਕੀਤਾ ਤੇ 1012 ਡੋਪ ਟੈਸਟ ਕੀਤੇ ਆ ਤੇ ਇਹਨਾਂ ਦੇ ਵਿੱਚੋਂ 138 ਕੇਸ ਪੋਜ਼ਿਟਿਵ ਪਾਏ ਗਏ ਆ। ਜਦੋਂ ਇਹਨਾਂ ਕੇਸਾਂ ਦੇ ਮੁੜ ਫੀਸ ਭਰਾ ਕੇ ਜਦੋਂ ਡੋਪ ਟੈਸਟ ਕਰਾਏ ਗਏ ਤਾਂ ਸਿਰਫ 5 ਕੇਸ ਹੀ ਪੋਜ਼ਿਟਿਵ ਰਹਿ ਗਏ। ਤੁਸੀਂ ਧਿਆਨ ਨਾਲ ਸੁਣਨ ਦੀ ਗੱਲ ਕਿ 1012 ਦੇ ਵਿੱਚ ਡੋਪ ਟੈਸਟ ਕੀਤੇ ਗਏ, 138 ਕੇਸ ਪੋਜ਼ਿਟਿਵ ਆਏ। ਜਦੋਂ ਕੇਸਾਂ ਦੀ ਮੁੜ ਫੀਸ ਭਰਾਈ ਤੇ ਡੋਪ ਟੈਸਟ ਕਰਾਏ ਤਾਂ 5 ਹੀ ਰਹਿ ਗਏ ਪੋਜ਼ਿਟਿਵ, ਮਤਲਬ 133 ਦਾ ਕੀ ਬਣਿਆ। ਸੋ ਇਹ ਹੈ ਕਿ ਜਦੋਂ ਮੁੜ ਫੀਸ ਭਰ ਕੇ ਟੈਸਟ ਕਰਾਉਣ ਦੀ ਸੁਵਿਧਾ ਹੈ ਤਾਂ ਡੋਪ ਟੈਸਟ ਦਾ ਅਰਥ ਹੀ ਕੀ ਹੈ। ਜਦੋਂ ਤੁਸੀਂ ਇੱਕ ਫੈਸਿਲਿਟੀ ਦੇਤੀ ਤਾਂ ਉਹ ਜਿਹੜੇ 133 ਕੇਸ ਸੀ ਉਹਨਾਂ ਦਾ ਕੀ ਬਣਿਆ, ਉਹ ਕਿਵੇਂ ਨੈਗੇਟਿਵ ਹੋ ਗਏ, ਇਹ ਚੀਜ਼ ਜਾਂਚ ਮੰਗਦੀ ਹੈ। ਤੇ ਇਸੇ ਤਰ੍ਹਾਂ ਮੋਗਾ ਦੀ ਜੇ ਆਪਾਂ ਗੱਲ ਕਰ ਲਈਏ, ਮੋਗੇ ਵੀ ਡੋਪ ਟੈਸਟਾਂ ਤੋਂ 15 ਲੱਖ ਦੀ ਕਮਾਈ ਹੋਈ ਹੈ। 1470 ਡੋਪ ਟੈਸਟ ਹੋਏ ਸੀਗੇ, 124 ਕੇਸ ਪੋਜ਼ਿਟਿਵ ਪਾਏ ਗਏ ਸੀਗੇ। ਤੇ ਦਿਲਚਸਪ ਗੱਲ ਇਹ ਹੈ ਕਿ ਇਹਨਾਂ ਟੈਸਟਾਂ ਤੇ ਮਹਿਕਮੇ ਨੇ ਸਿਰਫ $3.25 ਲੱਖ ਰੁਪਇਆ ਖਰਚ ਕੀਤਾ ਤੇ ਕਮਾਈ ਕੀਤੀ 15 ਲੱਖ ਦੀ। ਤੇ ਇਸੇ ਤਰ੍ਹਾਂ ਬਰਨਾਲਾ ਹਸਪਤਾਲ ਹੈ, ਇਹਨਾਂ ਨੇ ਡੋਪ ਟੈਸਟ ਕਿੱਟ 200 ਰੁਪਏ ਦੇ ਹਿਸਾਬ ਨਾਲ ਖਰੀਦ ਕੀਤੀ, ਜਦੋਂ ਕਿ ਟੈਸਟਾਂ ਤੋਂ ਕਮਾਈ ਕਈ ਗੁਣਾ ਜ਼ਿਆਦਾ ਹੋਈ। ਹੁਣ ਜਿਹੜੇ ਆ ਸਵਾਲ ਇਹ ਖੜਾ ਹੁੰਦਾ ਵਾ ਕਿ ਜੇ ਇਹਨਾਂ ਦੇ ਰੇਟ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਕਿਉਂ ਆ, ਤੇ ਕੀ ਸਰਕਾਰ ਜਿਹੜੀ ਆ ਉਹਨੇ ਡੋਪ ਟੈਸਟ ਨੂੰ ਕਮਾਈ ਦਾ ਜ਼ਰੀਆ ਬਣਾ ਲਿਆ ਵਾ। ਇੱਕੋ ਤਰ੍ਹਾਂ ਦਾ ਡੋਪ ਟੈਸਟ ਹੈ, ਇਹਦੀ ਕੀਮਤ ਹਰ ਹਸਪਤਾਲ ਦੇ ਵਿੱਚ ਵੱਖੋ ਵੱਖਰੀ ਕਿਉਂ ਹੈ, ਜਿਸ ਤੋਂ ਇਹਨਾਂ ਦੀ ਖਰੀਦ ਦੇ ਵਿੱਚ ਵੀ ਘਪਲਾ ਜਾਪਦਾ ਵਾ। ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਨਾਲ ਹੀ ਇਹ ਹੈ ਕਿ ਜਿਹੜੇ ਹੁਣ ਇੱਕ ਵਾਰੀ ਬੰਦਾ ਡੋਪ ਟੈਸਟ ਕਰਾ ਗਿਆ ਪੋਜ਼ਿਟਿਵ ਆ ਗਿਆ, ਬੰਦਾ ਦੂਜੀ ਵਾਰੀ ਟੈਸਟ ਕਰਾਉਂਦਾ ਨੈਗੇਟਿਵ ਆਉਂਦਾ, ਮਤਲਬ ਕਿਉਂ ਇਹ ਫੈਸਿਲਿਟੀ ਕਿਉਂ ਆ। ਜੇ ਦੂਜੀ ਵਾਰੀ ਆਉਂਦਾ ਕਿਉਂ ਆਉਂਦਾ, ਨੈਗੇਟਿਵ ਕਿਉਂ ਆਉਂਦਾ, ਪੋਜ਼ਿਟਿਵ ਵਾਲੇ ਦਾ ਪੋਜ਼ਿਟਿਵ ਕਿਉਂ ਨਹੀਂ ਰੱਖਿਆ ਜਾਂਦਾ, ਜਾਂ ਇਹ ਵਿਵਸਥਾ ਕਿਉਂ ਕੀਤੀ ਗਈ ਹੈ। ਸੋ ਟੋਟਲੀ ਜਿਹੜਾ ਇਹ ਪੂਰਾ ਘਟਨਾਕ੍ਰਮ ਆ ਨਾ, ਪਹਿਲੀ ਗੱਲ ਤਾਂ 3 ਇਹਦੇ ਤੇ ਸਵਾਲ ਖੜੇ ਹੁੰਦੇ ਨੇ ਕਿ ਪਹਿਲੀ ਗੱਲ ਤਾਂ ਜਿਹੜੀ ਸਰਕਾਰ ਆ ਉਹ ਵਾਰੀ-ਵਾਰੀ ਅਸਲਾ ਸ਼ੌਕੀਨਾਂ ਨੂੰ ਡੋਪ ਟੈਸਟ ਕਰਵਾ ਕੇ ਪੈਸਾ ਇਕੱਠਾ ਕਰ ਰਹੀ ਆ। ਦੂਜੀ ਗੱਲ ਇਹ ਹੈ ਕਿ ਜੇਕਰ ਇਹ ਸਰਕਾਰੀ ਆ ਜਾਂ ਇਹਨਾਂ ਦੀਆਂ ਕਿੱਟਾਂ ਦੀ ਖਰੀਦ ਆ ਤੇ ਉਹਦੀ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਕਿੱਟ ਦੀ ਜਿਹੜੀ ਕੀਮਤ ਆ ਕਿ ਮੁਕਤਸਰ ਦੇ ਵਿੱਚ 750, ਬਰਨਾਲੇ ਦੇ ਵਿੱਚ 200 ਆ। ਸੋ ਇਹ ਵੱਖੋ ਵੱਖਰੀ ਕਿਉਂ ਆ। ਤੀਜੀ ਗੱਲ ਇਹ ਹੈ ਕਿ ਜਿਹੜਾ ਖਰੀਦ ਦੇ ਵਿੱਚ ਘਪਲਾ ਵਾ ਇਹਦੀ ਉੱਚ ਪੱਧਰੀ ਜਾਂਚ ਹੋਵੇ ਕਿ ਜਿੰਨਾ ਸਰਕਾਰ ਜਿਹੜੀ ਆ ਡੋਪ ਟੈਸਟਾਂ ਦੀ ਕਮਾਈ ਆ ਤੇ ਸਰਕਾਰ ਦੱਸੇ ਕਿ ਬਈ ਇਹ ਕਿੰਨੀ ਕਮਾਈ ਕੀਤੀ ਹੈ ਸਾਰੇ ਪੰਜਾਬ ਦੀ। ਸੋ ਸਰਕਾਰੀ ਅਧਿਕਾਰੀ ਕਹਿੰਦੇ ਆ ਕਿ ਜੀ 1500 ਰੁਪਏ ਦੇ ਵਿੱਚ ਇਕੱਲਾ ਡੋਪ ਟੈਸਟ ਨਹੀਂ, ਹੋਰ ਮੈਡੀਕਲ ਟੈਸਟ ਵੀ ਅਸੀਂ ਕਰਦੇ ਹਾਂ, ਯਾਨੀ ਕਿ ਮਜਬੂਰਨ ਜਿਹਾ ਇੱਕ ਸਵਾਲ ਆ। ਟਰਾਂਸਪੇਰੈਂਸੀ ਇੱਥੇ ਵੀ ਹੈ ਨਹੀਂ ਜੀ। ਜੀ ਅਗਲੀ ਗੱਲ ਪ੍ਰਵੀਨ ਜੀ ਕਰਦੇ, ਕਹਿੰਦੇ 1.5 ਲੱਖ ਕਿਸਾਨਾਂ ਨੂੰ ਟਿਊਬਵੈੱਲ ਕਨੈਕਸ਼ਨ ਦੇਣ ਤੋਂ ਨਾ। ਹਾਂਜੀ ਬਿਲਕੁਲ, ਸਰਕਾਰ ਨੇ ਫੈਸਲਾ ਕੀਤਾ ਵਾ ਔਰ ਸਰਕਾਰ ਕਹਿੰਦੀ ਹੈ ਕਿ ਜੀ ਅਸੀਂ ਕਿਸਾਨਾਂ ਨੂੰ ਟਿਊਬਵੈੱਲ ਕਨੈਕਸ਼ਨ ਨਹੀਂ ਦੇ ਸਕਦੇ ਕਿਉਂਕਿ ਪਾਣੀ ਬੜਾ ਡੂੰਘਾ ਹੋ ਗਿਆ ਵਾ ਤੇ ਉਹਨਾਂ ਨੂੰ ਹੋਰ ਸਾਧਨਾਂ ਦੇ ਨਾਲ ਸਿੰਜਾਈ ਕਰਨੀ ਪਊਗੀ। ਤੇ ਇਹ ਵੀ ਫੈਸਲਾ ਕੀਤਾ ਗਿਆ ਕਿ ਕਿਸੇ ਨੂੰ ਅਖਤਿਆਰੀ ਕੋਟੇ ਦੇ ਵਿੱਚੋਂ ਕਨੈਕਸ਼ਨ ਦਿੱਤੇ ਨਹੀਂ ਜਾਣੇ। ਤੇ ਸਾਲ 2016 ਦੇ ਵਿੱਚ ਟਿਊਬਵੈੱਲ ਕਨੈਕਸ਼ਨ ਦੇਣ ਦੇ ਲਈ ਇੱਕ ਨਵੀਂ ਨੀਤੀ ਬਣਾਈ ਸੀ, ਉਹਦਾ ਨਾਮ ਸੀ ਖੇਤੀਬਾੜੀ ਟਿਊਬਵੈੱਲ ਨੀਤੀ। ਇਹਦੇ ਤਹਿਤ 2 ਲੱਖ ਕਿਸਾਨਾਂ ਨੂੰ ਟਿਊਬਵੈੱਲ ਕਨੈਕਸ਼ਨ ਦਿੱਤੇ ਜਾਣੇ ਸਨ। ਉਹਨਾਂ ਦੇ ਵਿੱਚੋਂ ਸਿਰਫ 50,000 ਨੂੰ ਕਨੈਕਸ਼ਨ ਦਿੱਤੇ ਆ ਤੇ ਬਾਕੀ ਕਿਸਾਨਾਂ ਨੂੰ ਕਨੈਕਸ਼ਨ ਹਜੇ ਦੇਣੇ ਸੀਗੇ। ਸੋ 1.5 ਲੱਖ ਕਿਸਾਨ ਜਿਹੜਾ ਵਾ ਅੱਜ ਕਨੈਕਸ਼ਨ ਤੋਂ ਵਿਰਵਾ ਹੋ ਗਿਆ ਹਾਲ ਦੀ ਘੜੀ, ਮਾਫੀ ਚਾਹੁੰਦਾ। ਪਰ ਪਾਣੀ ਦੀ ਸੰਭਾਲ ਬਹੁਤ ਜ਼ਰੂਰੀ ਹੈ ਔਰ ਇਹ ਬਿਲਕੁਲ ਸਰਕਾਰ ਦੀ ਗੱਲ ਸਹੀ ਹੈ ਕਿ ਧਰਤੀ ਹੇਠਲੇ ਡਿੱਗਦੇ ਪਾਣੀ ਦੇ ਪੱਧਰ ਨੂੰ ਵੇਖਦਿਆਂ ਸਰਕਾਰ ਕਹਿੰਦੀ ਹੈ ਕਿ ਬਈ ਟਿਊਬਵੈੱਲ ਕਨੈਕਸ਼ਨ ਨਹੀਂ ਦੇ ਸਕਦੇ। ਮੈਂ ਕਹਿਣਾ ਬਿਲਕੁਲ ਜਾਇਜ਼ ਆ। ਪਹਿਲਾਂ ਵੀ 14 ਲੱਖ ਟਿਊਬਵੈੱਲ ਪੰਜਾਬ ਦੇ ਵਿੱਚ ਆ। 141 ਬਲਾਕਾਂ ਦੇ ਵਿੱਚੋਂ 131 ਬਲਾਕ ਆ ਜਿਹੜੇ ਉਹ ਬਿਲਕੁਲ ਡੇਂਜਰ ਜ਼ੋਨ ਦੇ ਵਿੱਚ ਚਲੇ ਗਏ। ਮਤਲਬ ਪੰਜਾਬ ਆਉਣ ਵਾਲੇ ਸਾਲਾਂ ਦੇ ਵਿੱਚ ਰੇਗਿਸਤਾਨ ਬਣ ਸਕਦਾ ਵਾ। ਇਹ ਕੌੜਾ ਸੱਚ ਆ, ਸਾਨੂੰ ਐਕਸੈਪਟ ਕਰਨਾ ਹੀ ਪੈਣਾ। ਪਰ ਸਰਕਾਰ ਕਹਿੰਦੀ ਹੈ ਕਿ ਜੀ ਧਰਤੀ ਹੇਠਲਾ ਪਾਣੀ ਡੂੰਘਾ ਜਾ ਰਿਹਾ ਹੈ ਤੇ ਸਰਕਾਰ ਇਹ ਦੱਸੇ ਕਿ ਜਿਹੜਾ ਧਰਤੀ ਦੇ ਉੱਤੇ ਪਾਣੀ ਮੌਜੂਦ ਹੈ ਉਹਨੂੰ ਬਚਾਉਣ ਦੇ ਲਈ ਸਰਕਾਰ ਕੀ ਕਰ ਰਹੀ ਹੈ। ਕਿਉਂਕਿ ਮੱਛੀਆਂ ਤਾਂ ਗੰਦਲੇ ਪਾਣੀ ਨਾਲ ਮਰ ਰਹੀਆਂ ਨੇ ਨਾ। ਮੱਛੀਆਂ ਜਿਹੜੀਆਂ ਮਿੱਲਾਂ ਦਾ ਪਾਣੀ ਪੈਂਦਾ, ਬੁੱਢੇ ਨਾਲੇ ਦਾ, ਕਾਲਾ ਸੰਘਿਆ ਡਰੇਨ ਦਾ ਪਾਣੀ ਪੈਂਦਾ ਦਰਿਆਵਾਂ ਦੇ ਵਿੱਚ, ਉਹ ਵੀ ਤਾਂ ਪਾਣੀ ਹੈ ਨਾ। ਜੇ ਧਰਤੀ ਹੇਠਲੀ ਸਾਨੂੰ ਫਿਕਰ ਹੈ ਤੇ ਸਾਨੂੰ ਧਰਤੀ ਦੇ ਉਤਲੇ ਦੀ ਵੀ ਹੋਣੀ ਚਾਹੀਦੀ ਹੈ। ਦੂਜੀ ਗੱਲ ਇਹ ਹੈ ਕਿ ਸਰਕਾਰ ਕਹਿੰਦੀ ਕਿ ਪਾਣੀ ਡੂੰਘਾ ਹੋ ਰਿਹਾ ਵਾ ਤੇ ਪਾਣੀ ਜਿਹੜਾ ਉੱਚਾ ਲਿਆਉਣਾ ਵਾ ਉਹ ਕਿਸੇ ਨੇ ਬਾਹਰੋਂ ਆ ਕੇ ਤਾਂ ਲਿਆਉਣਾ ਨਹੀਂ। ਸਰਕਾਰ ਕਿਉਂ ਨਹੀਂ ਨੀਤੀ ਬਣਾਉਂਦੀ ਜਿਹਦੇ ਨਾਲ ਝੋਨੇ ਤੋਂ ਨਿਜਾਤ ਪਾਈ ਜਾ ਸਕੇ, ਹੋਰ ਫਸਲਾਂ ਦੇ ਲਈ ਉਤਸ਼ਾਹਿਤ ਕੀਤਾ ਜਾ ਸਕੇ, ਧਰਤੀ ਨੂੰ ਰਿਚਾਰਜ ਕਰਨ ਲਈ ਸਰਕਾਰ ਬਕਾਇਦਾ ਇੱਕ ਪ੍ਰੋਗਰਾਮ ਚਲਾਵੇ। ਸੋ ਠੀਕ ਹੈ, ਤੁਹਾਡੇ ਕੋਲ ਇੱਕ ਸੌਖਾ ਜਿਹਾ ਜ਼ਰੀਆ ਵਾ ਕਿ ਜੇਕਰ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਕਿਸਾਨ ਦੀ ਸੰਘੀ ਘੁੱਟ ਦਿਓ, ਪਰਚੇ ਦਰਜ ਕਰ ਦਿਓ। ਜੇਕਰ ਤੁਹਾਨੂੰ ਪਾਣੀ ਡੂੰਘਾ ਜਾਂਦਾ ਲੱਗਦਾ ਹੈ
ਉਹਨੂੰ ਕਹਿ ਦਿਓ ਵੀ ਟੂਬਲ ਕਨੈਕਸ਼ਨ ਨਹੀਂ ਦੇਣੇ, ਚਲੋ ਠੀਕ ਆ। ਪਰ ਤੁਸੀਂ ਇਹ ਨੀਤੀ ਕਿਉਂ ਨਹੀਂ ਲਿਆਉਂਦੇ ਯਾਰ ਕਿ ਝੋਨੇ ਦਾ ਬਦਲ ਕਿਉਂ ਨਹੀਂ ਤਿਆਰ ਕਰਦੇ? ਝੋਨੇ ਦਾ ਬਦਲ ਤਿਆਰ ਕਰੋ। ਲੋਕਾਂ ਨੇ ਝੋਨੇ ਦੇ ਕੋਈ ਕਹਿੰਦੇ ਲੈਣੇ ਆ, ਲੋਕ ਜਦੋਂ ਝੋਨੇ ਦੀ ਥਾਂ ਤੇ ਕੋਈ ਹੋਰ ਫਸਲ ਪੈਸੇ ਦੇਣ ਲੱਗ ਪਈ, ਲੋਕ ਉਧਰ ਹੋਣ ਲੱਗ ਪੈਣਗੇ। ਟਿਊਬਵੈਲਾਂ ਜਿਹੜਾ ਬਿਜਲੀ ਆ, ਬਿਜਲੀ ਬਚ ਜਾਣੀ ਆ। ਸੋ ਇੱਕ ਪਾਸੇ ਬਿਜਲੀ ਸਬਸਿਡੀ ਦੇ ਕੇ ਸਰਕਾਰਾਂ ਨੂੰ ਠੱਗ ਰਹੀ ਆ ਜਿਹੜੀ ਸਰਕਾਰ ਆ। ਮੈਂ ਕਹਿਣਾ ਕਿ ਬਿਜਲੀ ਸਬਸਿਡੀ ਨਹੀਂ ਹੋਣੀ ਚਾਹੀਦੀ। ਮੈਂ ਇੱਕ ਕਿਸਾਨ ਆ, ਮੈਨੂੰ ਬਿਜਲੀ ਸਬਸਿਡੀ ਨਹੀਂ ਚਾਹੀਦੀ, ਪਰ ਮੈਨੂੰ ਬਿਜਲੀ ਦੇ ਖਰਚਿਆਂ ਦੇ ਮੁਤਾਬਕ ਫਸਲਾਂ ਦੇ ਭਾਅ ਚਾਹੀਦੇ ਆ ਜਿਹੜੇ ਲੋਕ ਦੇ ਨਹੀਂ ਸਕਦੇ। ਜੀ 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 ਜਾਂਦੇ ਜਾਂਦੇ ਪ੍ਰਵੀਨ ਜੀ ਗੱਲ ਕਰਦੇ, ਕਹਿੰਦੇ ਯੂਪੀ ਦੇ ਸ਼ੈਲਟਰ ਹੋਮ 'ਚੋਂ 24 ਕੁੜੀਆਂ ਛੁਡਵਾਈਆਂ। ਹਾਂਜੀ ਬਿਲਕੁਲ, ਇਹ ਜਿਹੜਾ ਸ਼ੈਲਟਰ ਹੋਮ ਆ ਇਹ ਦੇਵਰੀਆ ਦੇ ਵਿੱਚ ਪੈਂਦਾ, ਯੂਪੀ ਦਾ ਇੱਕ ਜ਼ਿਲ੍ਹਾ ਵਾ ਦੇਵਰੀਆ ਜੀ। ਇੱਥੇ ਵੀ ਕੁੜੀਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਸੀਗੇ, ਕੁੜੀਆਂ ਵੱਲੋਂ ਲਾਏ ਗਏ ਸੀਗੇ ਤੇ ਉੱਥੇ 24 ਕੁੜੀਆਂ ਨੂੰ ਛੁਡਵਾਇਆ ਗਿਆ ਤੇ ਜ਼ਿਲ੍ਹਾ ਮੈਜਿਸਟਰੇਟ ਦਾ ਤਬਾਦਲਾ ਕੀਤਾ, ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਆ। ਇਹ ਜਿਹੜਾ ਸ਼ੈਲਟਰ ਹੋਮ ਜੋੜਾ ਚਲਾਉਂਦਾ ਸੀਗਾ ਇੱਕ, ਉਹਦੇ ਸਣੇ 3 ਜਣਾਂ ਨੂੰ ਗ੍ਰਿਫਤਾਰ ਕੀਤਾ। 42 ਕੁੜੀਆਂ ਸੀਗੀਆਂ ਇੱਥੇ ਪੂਰੀਆਂ ਜਿਹੜੀਆਂ ਮਤਲਬ ਇੱਥੇ ਹਾਜ਼ਰ ਸੀਗੀਆਂ। 24 ਨੂੰ ਤਾਂ ਛੁਡਵਾ ਲਿਆ, ਬਾਕੀ 18 ਦਾ ਕਿੱਥੋਂ ਪਤਾ ਕਰਨਗੇ? 24 ਨੂੰ ਛੁਡਵਾ ਕੇ ਖਬਰ ਤਾਂ ਲਵਾ ਲਈ ਇਹਨਾਂ ਨੇ ਕਿ ਜੀ ਜ਼ਿਲ੍ਹਾ ਮੈਜਿਸਟਰੇਟ ਦਾ ਤਬਾਦਲਾ ਹੋ ਗਿਆ, ਚਲੋ ਜੀ ਮੀਡੀਆ 'ਚ ਖਬਰ ਆ ਗਈ, ਖਬਰ ਲੱਗ ਗਈ, ਸਰਕਾਰ ਦੀ ਵਾਹ ਹੋ ਗਈ। ਸਰਕਾਰ ਦਾ ਫਰਜ਼ ਬਣਦਾ ਵਾ ਕਿ ਬਾਕੀ 18 ਕੁੜੀਆਂ ਵੀ ਲੱਭ ਕੇ ਲਿਆਵੇ ਸਰਕਾਰ, ਕਿਉਂਕਿ ਉਹ ਵੀ ਸਟੇਟ ਦੇ ਬਸ਼ਿੰਦੇ ਨੇ, ਸਟੇਟ ਦੀ ਜ਼ਿੰਮੇਵਾਰੀ ਆ। ਔਰ ਦੂਜੀ ਗੱਲ ਇਹ ਹੈ ਕਿ ਮੁਜ਼ੱਫਰਨਗਰ ਕਾਂਡ ਦੇ ਬਾਰੇ ਆਪਾਂ ਲਗਾਤਾਰ 3-4 ਦਿਨਾਂ ਤੋਂ ਚਰਚਾ ਕਰ ਹੀ ਰਹੇ ਹਾਂ। ਔਰ ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਵੀ ਇੱਕ ਇਸੇ ਤਰ੍ਹਾਂ ਜਿਹੜਾ ਪਤੇਲੇ ਕੀ ਸ਼ੈਲਟਰ ਹੋਮ ਸੀਗਾ, ਉੱਥੇ ਕੁੜੀਆਂ ਨੂੰ ਛੁਡਵਾਇਆ ਗਿਆ ਸੀ, ਕਿਉਂਕਿ ਉੱਥੇ ਵੀ ਦੋਸ਼ ਇਹ ਲੱਗੇ ਸੀਗੇ ਕਿ ਉੱਥੇ ਵੀ ਕੁੜੀਆਂ ਦਾ ਜਿਨਸੀ ਸ਼ੋਸ਼ਣ ਹੁੰਦਾ ਵਾ। ਸੋ ਇਹ ਜਿਹੜੇ ਅੱਡੇ ਨੇ ਸ਼ੈਲਟਰ ਹੋਮ, ਇਹ ਤਾਂ ਆਬਰੂ ਲੁੱਟ ਹੋਮ ਬਣ ਚੁੱਕੇ ਆ, ਇਹ ਤਾਂ ਆਬਰੂ ਲੁੱਟ ਟਿਕਾਣੇ ਬਣ ਚੁੱਕੇ। ਸ਼ੈਲਟ ਕਿਹੜਾ ਕਰ ਰਹੇ ਆ? ਇਹ ਤਾਂ ਉਲਟਾ ਜਿਹੜਾ ਬੰਦੇ ਦੇ ਤਨ ਤੇ ਇੱਕ ਪੜਦਾ ਵਾ ਉਹਦੇ ਤੇ ਵੀ ਜ਼ੁਲਮ ਕਰ ਰਹੇ ਆ। ਸ਼ੈਲਟਰ ਹੋਮ ਜਿਹੜੇ ਆ ਉਹ ਸ਼ੈਲਟਰ ਹੋਮ ਨਹੀਂ ਰਹੇ। ਕੇਂਦਰ ਸਰਕਾਰ ਨੂੰ ਚਾਹੀਦਾ ਕਿ ਮਾੜਾ ਜਿਹਾ ਵਿਦੇਸ਼ੀ ਫੇਰਿਆਂ ਦੇ ਵਿੱਚੋਂ, ਵਿਦੇਸ਼ੀ ਦੌਰਿਆਂ ਦੇ ਵਿੱਚੋਂ ਟਾਈਮ ਕੱਢ ਕੇ ਸਟੇਟ ਸਰਕਾਰਾਂ ਨੂੰ ਹੁਕਮ ਜਾਰੀ ਕੀਤੇ ਜਾਣ, ਬਕਾਇਦਾ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ, ਕਿ ਜਿੰਨੇ ਵੀ ਤੁਹਾਡੇ ਸ਼ੈਲਟਰ ਹੋਮ ਆ ਇਹਨਾਂ ਦੀ ਬਕਾਇਦਾ ਜਾਂਚ ਹੋਵੇ ਔਰ ਪਤਾ ਕੀਤਾ ਜਾਵੇ ਕਿ ਕਿੰਨੇ ਕੁੜੀਆਂ, ਕਿੰਨੇ ਬਜ਼ੁਰਗ, ਕਿੰਨੀਆਂ ਔਰਤਾਂ ਉੱਥੇ ਰਹਿੰਦੀਆਂ ਵਾ। ਹਰੇਕ ਦਾ ਮੈਡੀਕਲ ਹੋਣਾ ਚਾਹੀਦਾ ਵਾ। ਔਰ ਜਿਹੜੇ ਲੋਕ ਇਹਨਾਂ ਨੂੰ ਚਲਾ ਰਹੇ ਨੇ, ਭਾਵੇਂ ਉਹ ਸਰਕਾਰੀ ਨੇ, ਗੈਰ ਸਰਕਾਰੀ ਨੇ, ਭਾਵੇਂ ਅਰਧ ਸਰਕਾਰੀ ਨੇ, ਜੋ ਵੀ ਨੇ, ਉਹਨਾਂ ਦਾ ਬਾਇਓਡਾਟਾ ਸਾਰਾ ਕੁਝ ਸਰਕਾਰ ਕੋਲੇ ਹੋਣਾ ਚਾਹੀਦਾ। ਈਵਨ ਕਿ ਮੈਂ ਤਾਂ ਕਹਿਣਾ ਵਾ ਪਾਸਪੋਰਟ ਵੀ ਹੋਣੇ ਚਾਹੀਦੇ ਆ ਉਹਨਾਂ ਦੇ ਸਰਕਾਰ ਕੋਲੇ, ਸੋ ਦੈਟ ਕਿ ਜਦੋਂ ਕੋਈ ਵੱਡਾ ਕਾਂਡ ਵਾਪਰੇ ਜਾਂ ਕੋਈ ਵੱਡਾ ਘਪਲਾ ਹੋਵੇ ਤਾਂ ਉਹ ਲੋਕ ਬਾਹਰ ਨਾ ਭੱਜ ਸਕਣ। ਲੋੜ ਆ ਕਿ ਮੁਜ਼ੱਫਰਨਗਰ ਤੇ ਦੇਵਰੀਆ ਵਰਗੇ ਜਿਹੜੇ ਹਾਲਾਤ, ਦਿੱਲੀ ਵਰਗੇ ਜਿਹੜੇ ਹਾਲਾਤ, ਖਬਰਾਂ ਸਾਡੇ ਸਾਹਮਣੇ ਆ ਰਹੀਆਂ, ਦੇਸ਼ ਦੇ ਹਰ ਇੱਕ ਸ਼ੈਲਟਰ ਹੋਮ ਦਾ ਦਰਵਾਜ਼ਾ ਪੁਲਿਸ, ਸਰਕਾਰ, ਪ੍ਰਸ਼ਾਸਨ ਖੜਕਾਵੇ ਔਰ ਉੱਥੇ ਪਤਾ ਲੱਗੇ ਕਿ ਗੇਟ ਦੇ ਅੰਦਰ ਕੀ ਹੋ ਰਿਹਾ ਵਾ। ਜੀ 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 ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਵੀਨ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਸਮਾਪਤ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।